ਸਿੱਖਾਂ ਦੇ ਹੱਕਾਂ ਦੀ ਬਲੀ ਦੇ ਕੇ ਤੇ ਪੰਜਾਬ ਦੇ ਦਰਿਆਈ ਪਾਣੀ ਤੇ ਹੋਰ ਜਿਹੜੇ ਹੱਕ ਬਣਦੇ ਆ ਉਹਨਾਂ ਨੂੰ ਤਿਆਗ ਕੇ ਸਿਰਫ ਇੰਨੀ ਗੱਲ ਕਿ ਜੀ ਸਾਡੇ ਬਰਨਾਲੇ ਨੂੰ ਮੁੱਖ ਮੰਤਰੀ ਬਣਾ ਦਿਓ। ਇਹ ਆ ਲੌਂਗੋਵਾਲ ਦੀ ਵਿਰਾਸਤ। ਤੇ ਇਸ ਲੌਂਗੋਵਾਲ ਨੇ ਪੰਜਾਬ ਦੀ ਜਿਹੜੀ 1982 ਤੋਂ ਚੱਲ ਰਹੀ ਲੜਾਈ ਸੀ ਉਹ ਸਾਰੀ 1 ਸਕਿੰਟ 'ਚ ਹਰਾ ਕੇ ਸਿਰਫ ਬਰਨਾਲੇ ਦਾ ਵਾਅਦਾ ਕਰ ਲਿਆ ਤੇ ਜੀ ਉਹਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ। ਇਹ ਜਿਹੜਾ ਵੀ ਬੰਦਾ ਸੰਤ ਭਿੰਡਰਾਂ ਵਾਲਿਆਂ ਦਾ ਸੱਚ ਸਮਝ ਲੈਂਦਾ ਉਹਨੂੰ ਲੌਂਗੋਵਾਲ ਗਦਾਰ ਲੱਗਦਾ। ਹੁਣ ਜੇਕਰ ਕੋਈ ਬੰਦਾ ਇਹ ਕਵੇ ਕਿ ਮੈਂ ਹੈ ਤਾਂ ਸੰਤ ਭਿੰਡਰਾਂ ਵਾਲਿਆਂ ਦਾ ਵਾਰਸ ਪਰ ਮੈਂ ਲੌਂਗੋਵਾਲ ਨੂੰ ਬੜਾ ਪਿਆਰ ਕਰਦਾ, ਇਹ ਕੀ ਹੋਇਆ ਜੀ? ਇਹ ਤਾਂ ਦੋਗਲਾਪਣ ਹੋਇਆ। ਸੋ ਅੱਜ ਜਿਹੜਾ ਸਾਡੇ ਸਾਹਮਣੇ ਸਾਰਾ ਮਾਮਲਾ ਉਹ ਇਹ ਹੈ ਕਿ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਅਖਵਾਉਣ ਵਾਲੇ ਸੱਜਣ ਜਿਹੜੇ ਨੇ ਉਹ ਅੱਜ ਕਹਿੰਦੇ ਆ ਵੀ ਹਮ ਤੋਂ ਲੌਂਗੋਵਾਲ ਕੀ ਬਰਸੀ ਪੇ ਜਾਏਗੀ। ਹਮਾਇਤ ਭਾਲਦਾ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਤੋਂ, ਪੰਥਕ ਸੋਚ ਵਾਲਿਆਂ ਤੋਂ, ਖਾਲਿਸਤਾਨ ਦੇ ਝੰਡੇ ਚੱਕਣ ਵਾਲਿਆਂ ਤੋਂ, ਪਰ ਵਰਸੀ ਮਨਾ ਰਿਹਾ ਉਹ ਲੌਂਗੋਵਾਲ। ਸਪਸ਼ਟ ਹੋਣਾ ਚਾਹੀਦਾ ਕਿ ਭਾਈ ਇਹ ਨਹੀਂ ਚੱਲਣਾ। ਤੁਸੀਂ ਸਪਸ਼ਟ ਕਰੋ, ਤੁਸੀਂ ਜੇ ਲੌਂਗੋਵਾਲ ਵੱਲ ਹੋ ਤਾਂ ਕੋਈ ਗੱਲ ਨਹੀਂ। ਜੇ ਕੋਈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲਾ ਏਜੰਡਾ ਲੈ ਕੇ ਨਹੀਂ ਤੁਰ ਸਕਦਾ ਕੋਈ ਗੱਲ ਨਹੀਂ, ਪਰ ਫਰੇਬ ਨਾ ਕਰੋ, ਝੂਠ ਨਾ ਬੋਲੋ, ਠੱਗੀ ਨਾ ਮਾਰੋ। ਉਹ ਪੰਜਾਬ ਦੇ ਵਿੱਚ ਜ਼ੁਲਮ ਦੀ ਜਿਹੜੀ ਆ ਵੀ ਅਸੀਂ ਜ਼ੁਲਮ ਕਰਾਂਗੇ, ਇਹਦੀ ਕੀਮਤ ਕੀ ਸੀ ਬਰਨਾਲੇ ਹੋਣਾ ਕੋਲੇ? ਸਾਨੂੰ ਕੁਰਸੀ ਚਾਹੀਦੀ। ਇਹੀ ਕੁਰਸੀ ਬਾਅਦ ਚ ਬਾਦਲ ਹੋਣਾ ਨੇ ਲੈ ਲਈ ਬਈ ਜੀ ਅਸੀਂ ਸਿੱਖਾਂ ਦੇ ਕਿਸੇ ਮਸਲੇ ਦੀ ਗੱਲ ਨਹੀਂ ਕਰਾਂਗੇ। ਜਦੋਂ ਅਸੀਂ ਇਹ ਮੰਨੀ ਬੈਠੇ ਆ ਵੀ ਇਹ ਸਾਨੂੰ ਤਾਰਨਗੇ ਤੇ ਉਹਨਾਂ ਨੇ ਧੋਖਾ ਦਿੱਤਾ, ਉਹਨਾਂ ਵਿੱਚੋਂ ਹੀ ਉਹਨਾਂ ਵਰਗੀ ਹੋਈ ਸੋਚ ਵਾਲੇ ਬੰਦੇ ਨਵਾਂ ਅਕਾਲੀ ਦਲ ਬਣਾ ਕੇ ਆ ਗਏ। ਹੁਣ ਇਹਨਾਂ ਨੇ ਪਹਿਲਾਂ ਜਦੋਂ ਬਰਗਾੜੀ ਵਾਪਰਿਆ, ਜਿੱਦਣ ਬਹਿਬਲ ਵਾਪਰਿਆ, ਉਦੋਂ ਤਾਂ ਇਹ ਨਾਲ ਰਹੇ। ਹੁਣ ਉਹ ਕਹਿੰਦੇ ਅਸੀਂ ਵੱਖਰੇ ਆ। ਅਸੀਂ ਵੀ ਸਾਰਿਆਂ ਨੇ ਮੰਨਿਆ, ਪਰ ਅੱਜ ਜਿਹੜਾ ਇਹਨਾਂ ਨੇ ਲੌਂਗੋਵਾਲ ਦਾ ਦਿਹਾੜਾ ਮਨਾ ਕੇ ਦਿਖਾਤਾ ਵੀ ਅਸੀਂ ਤਾਂ ਉਹਨਾਂ ਵਰਗੇ ਹੀ ਆ। ਹੁਣ ਇਹ ਤੋਂ ਕਹਿਣਾ ਪਊਗਾ ਕਿ ਮਾਮਲਾ ਗੜਬੜ, ਕਿ ਪੰਥ ਲਈ ਖਾਲਿਸਤਾਨ ਦੀ ਤਾਂ ਗੱਲ ਬੜੀ ਦੂਰ ਆ, ਪੰਥ ਲਈ ਨਵੇਂ ਅਕਾਲੀ ਦਲ ਤੋਂ ਵੀ ਕੋਈ ਆਸ ਨਹੀਂ। ਇਹਨਾਂ ਲੀਡਰਾਂ ਦੀ ਇੱਕ ਅੱਧੀ ਗੱਲ ਚੰਗੀ ਲੱਭ ਕੇ ਐਵੇਂ ਗੋਗੇ ਗਾਈ ਜਾਣੇ ਕਿ ਜੀ ਫਲਾਨਾ ਬੜਾ ਠੀਕ ਆ। ਨਹੀਂ ਭਾਈ, ਇਹ ਲੀਡਰਸ਼ਿਪ ਦਿੱਲੀ ਦੇ ਮੂਹਰੇ ਪੰਥ ਲਈ, ਪੰਜਾਬ ਲਈ ਨਹੀਂ ਲੜ ਸਕਦੀ, ਨਹੀਂ ਅੜ ਸਕਦੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਲੌਂਗੋਵਾਲ ਦਾ ਦਿਨ ਮਨਾਇਆ ਗਿਆ, ਬਰਸੀ ਮਨਾਈ ਗਈ ਤੇ ਦੋਨੇ ਧੜੇ ਆ ਜਿਹੜੇ ਨਵਾਂ ਤੇ ਪੁਰਾਣਾ ਅਕਾਲੀ ਦਲ, ਦੋਨਾਂ ਨੇ ਜਦੋਂ ਜਿਹਦੀ ਇਕੱਠ ਕੀਤਾ। ਇਹ ਜਿਹੜੀਆਂ ਫੋਟੋਆਂ ਸੋਸ਼ਲ ਮੀਡੀਆ ਦੇ ਰਾਹੀਂ ਸਾਰਿਆਂ ਦੇ ਮੋਬਾਈਲਾਂ 'ਚ ਪਹੁੰਚ ਚੁੱਕੀਆਂ ਨੇ, ਉਹਨੂੰ ਦੇਖ ਕੇ ਲੱਗਦਾ ਬਈ ਦੋਨਾਂ ਪਾਸਿਆਂ ਨੇ ਚੰਗੀ ਖਲਕਤ ਇਕੱਠੀ ਕੀਤੀ ਹੋਈ ਸੀ ਤੇ ਦੋਨੇ ਧਿਰਾਂ ਦਾ ਦਾਅਵਾ ਬਈ ਸਾਡੇ ਕੋਲ ਬੱਲੇ ਬੱਲੇ ਹੋ ਗਈ। ਅਸਲ ਵਿੱਚ ਲੌਂਗੋਵਾਲ ਦੇ ਬਹਾਨੇ ਦੋਨਾਂ ਧਿਰਾਂ ਨੇ ਸ਼ਕਤੀ ਪ੍ਰਦਰਸ਼ਨ ਕੀਤਾ ਤੇ ਇਹ ਗੱਲ ਸੱਚੀ ਆ ਬਈ ਬਾਦਲ ਧੜੇ ਨੇ ਪੂਰਾ ਜ਼ੋਰ ਲਾ ਕੇ ਚੰਗਾ ਇਕੱਠ-ਵੱਠ ਕੀਤਾ ਤੇ ਇਹਨਾਂ ਦਾ ਤਾਂ ਚਲੋ ਪਹਿਲਾ ਪ੍ਰੋਗਰਾਮ ਸੀਗਾ ਤੇ ਇਹਨਾਂ ਕੋਲ ਉਸ ਇਲਾਕੇ ਦੇ ਵਿੱਚ ਸਾਰੇ ਹੀ ਤਕਰੀਬਨ ਬਹੁਤੇ ਮਾਲਵੇ ਦੇ ਵਿੱਚੋਂ ਹੀ ਨੇ ਜਿਹੜੇ ਨਵੇਂ ਅਕਾਲੀ ਦਲ ਦੇ ਆਗੂ ਨੇ। ਸਮੱਸਿਆ ਉਹ ਇਹ ਨਹੀਂ ਹੈ ਕਿ ਉਹਨਾਂ ਨੇ ਪ੍ਰੋਗਰਾਮ ਕੀਤਾ ਜਾਂ ਉਹਨਾਂ ਨੇ ਇਕੱਠ ਕਰ ਲਿਆ। ਗੱਲ ਤਾਂ ਇਸ ਤੋਂ ਵੱਡੀ ਸਿਧਾਂਤਕ ਜਾਂ ਇਤਿਹਾਸਕ ਵਿਗਾੜ ਦੀ ਹੈ। ਲੌਂਗੋਵਾਲ ਜਿਹੜਾ ਹੈ ਉਹਦੇ ਬਾਰੇ ਆਪਾਂ ਕੱਲ ਵੀ ਗੱਲ ਕੀਤੀ ਕਿ ਦੋ ਧਾਰਾਵਾਂ ਨੇ, ਦੋ ਵਿਰਾਸਤਾਂ ਨੇ, ਦੋ ਸ਼ਖਸੀਅਤਾਂ ਨੇ। ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਦੇ ਬਾਰੇ ਸਾਡੇ ਜਦੋਂ ਨੌਜਵਾਨ ਜਾਂ ਸਿੱਖ ਸਫਾਂ ਦੇ ਵਿੱਚ ਇਹ ਨਾਅਰਾ ਲੱਗਦਾ ਹੈ ਨਾ ਕਿ ਭਿੰਡਰਾਂ ਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਅਸਲ ਵਿੱਚ ਸਿੱਖ ਨੌ ਬੇਸ਼ੱਕ ਭਿੰਡਰਾਂ ਵਾਲੇ ਸ਼ਬਦ ਵਰਤ ਰਿਹਾ ਹੋਵੇ, ਪਰ ਅਸਲ ਵਿੱਚ ਉਹਦੇ ਪਿੱਛੇ ਹੁੰਦਾ ਕਿ 10ਵੇਂ ਪਾਤਸ਼ਾਹ ਦੀ ਜਾਂ ਗੁਰੂ ਸਾਹਿਬਾਨ ਦੀ ਜਾਂ ਸਿੱਖ ਫਲਸਫੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਸੰਤ ਭਿੰਡਰਾਂ ਵਾਲੇ ਨੂੰ ਜੇਕਰ ਕੌਮ ਪਿਆਰ ਕਰਦੀ ਆ ਤਾਂ ਉਹਦਾ ਸਿੱਧਾ ਜਿਹਾ ਮਤਲਬ ਆ ਕਿ ਉਹਨਾਂ ਨੇ ਗੁਰੂ ਸਾਹਿਬਾਨ ਦੇ ਸਿਧਾਂਤ ਉੱਤੇ ਪਹਿਰਾ ਦਿੱਤਾ ਤੇ ਜਦੋਂ ਦੁਸ਼ਮਣ ਉਹਨਾਂ ਦਾ ਨਾਂ ਬਦਨਾਮ ਕਰਨ ਤੇ ਉਹਨਾਂ ਨੂੰ
ਲੋਕਾਂ ਦੇ ਦਿਲ ਦਿਮਾਗ ਵਿੱਚ ਮਾੜੇ ਬੰਦੇ ਵਜੋਂ ਦਰਸਾਉਣ ਤੇ ਤੁਲਿਆ ਹੋਵੇ, ਜਦੋਂ ਦੁਸ਼ਮਣ ਹਰ ਹਰਬਾ ਵਰਤ ਕੇ ਕਰੋੜਾਂ ਰੁਪਏ ਖਰਚ ਕੇ ਸੰਤ ਭਿੰਡਰਾਂ ਵਾਲਿਆਂ ਨੂੰ ਰੱਦ ਕਰਵਾਉਣ ਤੇ ਤੁਲਿਆ ਹੋਵੇ, ਉਦੋਂ ਫਿਰ ਸਿੱਖ ਕੌਮ ਇਹ ਦਿਖਾਉਂਦੀ ਆ ਕਿ ਭਾਈ ਉਹ ਸਾਡੇ ਲਈ ਕਿੰਨੇ ਮਹਾਨ ਨੇ, ਉਹ ਸਾਡੇ ਲਈ ਸਾਡੇ ਹੀਰੋ ਨੇ, ਸਾਡੇ ਨਾਇਕ ਨੇ। ਇਸ ਕਰਕੇ ਇਹ ਨਾਰਾ ਲੱਗਦਾ ਕਿ ਭਿੰਡਰਾਂ ਵਾਲੇ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ। ਹੁਣ ਗੁਰੂ ਸਾਹਿਬਾਨ ਦੀ ਸੋਚ ਉੱਤੇ ਪਹਿਰਾ ਦੇਣ ਵਾਲੇ ਸੰਤ ਭਿੰਡਰਾਂ ਵਾਲਿਆਂ ਨੂੰ ਤਾਂ ਕੌਮ ਇਸ ਤਰੀਕੇ ਨਾਲ ਯਾਦ ਕਰਦੀ ਆ, ਤੇ ਲੌਂਗੋਵਾਲ ਬਾਰੇ ਤਾਂ ਕਦੇ ਇਹੋ ਜਿਹਾ ਨਾਰਾ ਨਹੀਂ ਲੱਗਿਆ ਹੈਗਾ। ਆਪਾਂ ਤਾਂ ਕਦੇ ਸੁਣਿਆ ਨਹੀਂ ਵੀ ਲੌਂਗੋਵਾਲ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਲੌਂਗੋਵਾਲ ਦੀ ਸੋਚ ਕਿਹੜੀ ਹੈ? ਲੌਂਗੋਵਾਲ ਦੀ ਸੋਚ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਜਾਂ ਜਿਹੜੇ ਉਹਨਾਂ ਦੇ ਅਮਲ ਨੇ ਉਹਨਾਂ ਰਾਹੀਂ ਜੇ ਸਮਝੀਏ ਤਾਂ ਇਹ ਬਣਦੀ ਆ ਕਿ ਜੀ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਖੜਕਾ ਕੇ, ਇਹਦਾ ਮਤਲਬ ਮੈਂ ਕੀ ਦੱਸਾਂ, ਉਹ ਇਹ ਬਣਦਾ ਵੀ ਨਾ ਤਾਂ ਪੰਜਾਬ ਦੀ ਧਰਤੀ ਤੇ ਕਦੇ ਹਿੰਦੂ ਸਿੱਖ ਕਲੈਸ਼ ਟਕਰਾ ਇਸ ਤਰੀਕੇ ਨਾਲ ਹੋਇਆ ਜਿਵੇਂ ਹਿੰਦੂਆਂ ਦਾ ਮੁਸਲਮਾਨਾਂ ਨਾਲ, ਜਾਂ 1984 ਦੇ ਨਵੰਬਰ ਮਹੀਨੇ 'ਚ ਜਿਵੇਂ ਸਿੱਖਾਂ ਦੇ ਨਾਲ ਹਿੰਦੂ ਭਾਈਚਾਰੇ ਨੇ 1984 ਦੇ ਨਵੰਬਰ ਮਹੀਨੇ ਦਿੱਲੀ ਤੇ ਬਾਕੀ ਭਾਰਤ ਦੇ ਸ਼ਹਿਰਾਂ 'ਚ ਕੀਤੀ। ਉਹੋ ਜਿਹਾ ਕੁਝ ਅੱਜ ਤੱਕ ਤਾਂ ਪੰਜਾਬ 'ਚ ਹੋਇਆ ਨਹੀਂ। ਕਦੇ ਸਿੱਖਾਂ ਨੇ ਹਿੰਦੂਆਂ ਦਾ ਇਸ ਤਰੀਕੇ ਦਾ ਬੜਾਂਗਾ ਨਾ ਕਦੇ ਕੀਤਾ, ਨਾ ਇਹ ਹੋ ਸਕਦਾ, ਕਿਉਂਕਿ ਗੁਰੂ ਸਾਹਿਬਾਨ ਦਾ ਦਿੱਤਾ ਹੋਇਆ ਫਲਸਫਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੀ ਬੜਾ ਮਹਾਨ ਹੈ। ਇੱਥੇ ਇਹੋ ਜਿਹੀ ਕੋਈ ਗੁੰਜਾਇਸ਼ ਕਦੇ ਹੋ ਨਹੀਂ ਸਕਦੀ। ਸੋ ਇਹ ਡੁਗਡੁਗੀ ਖੜਕਾਉਣ ਵਾਲੀ ਗੱਲ ਆ ਜਦੋਂ ਕੋਈ ਕਹਿੰਦਾ ਕਿ ਹਿੰਦੂ ਸਿੱਖ ਏਕਤਾ, ਮੈਂ ਉਹਦੇ ਲਈ ਕੰਮ ਕਰ ਰਿਹਾ। ਹਿੰਦੂਆਂ ਤੇ ਸਿੱਖਾਂ ਦੀ ਏਕਤਾ ਜਿੰਨੀ ਕੁ ਚਾਹੀਦੀ ਆ ਉਨੀ ਕੁ ਵੈਸੇ ਹੀ ਰਹਿੰਦੀ ਆ। ਇੱਥੇ ਜਿਹੜਾ ਮਾੜਾ ਹਿੰਦੂ ਆ, ਜਿਹੜਾ ਭੈੜਾ ਹਿੰਦੂ ਆ, ਉਹਨੂੰ ਤਾਂ ਉਹਦੀ ਕੌਮ ਵੀ ਕਹਿ ਦਿੰਦੀ ਆ ਵੀ ਗਲਤ ਆ। ਉਹ ਬੜੇ ਨੇਗੇ ਇੱਥੇ ਜਿਨ੍ਹਾਂ ਦੇ ਨਾਲ ਉਹਨਾਂ ਦੇ ਗਲੀ ਗਵਾਂਢ ਦੇ ਜਾਂ ਆਲੇ ਦੁਆਲੇ ਦੇ ਹਿੰਦੂ ਵੀ ਕਹਿ ਦਿੰਦੇ ਨੇ ਕਿ ਵੀ ਸਾਨੂੰ ਇਹਦੇ ਨਾਲ ਕੋਈ ਮਤਲਬ ਨਹੀਂ, ਇਹ ਮਰੀ ਜਾਵੇ ਪਕਾਈ। ਇਹੋ ਜਿਹੇ ਹਿੰਦੂਆਂ ਦੀ ਤਾਂ ਗੱਲ ਛੱਡੋ, ਇਹੋ ਜਿਹੇ ਮਾੜੇ ਸਿੱਖ ਨੂੰ ਵੀ ਜੇ ਕੋਈ ਸਿੱਖਾਂ ਦੇ ਘਰੇ ਜੰਮ ਕੇ ਮਾੜਾ ਕਰਤਾਰ ਦਿਖਾਵੇ, ਮਾੜੀ ਗੱਲ ਕਰੇ, ਉਹਨੂੰ ਸਿੱਖ ਵੀ ਰਿਜੈਕਟ ਕਰ ਦਿੰਦੇ। ਸੋ ਮਾੜਾ ਕੋਈ ਹਿੰਦੂ ਹੋਵੇ, ਮਾੜਾ ਕੋਈ ਸਿੱਖ ਹੋਵੇ, ਉਹਦੀ ਤਾਂ ਰੱਦ ਹੋਣ ਦੀ ਗੱਲ ਹੈਗੀ ਹੋਈ ਹੈਗੀ। ਪਰ ਜਿਹੜਾ ਪੰਜਾਬ ਦਾ ਹਿੰਦੂ ਆ ਜਾਂ ਪੰਜਾਬ ਦਾ ਜਨਰਲ ਸਿੱਖ ਵਾ, ਉਹਦਾ ਕੋਈ ਇਹੋ ਜਿਹਾ ਖੂਨੀ ਜਾਂ ਹਿੰਸਕ ਟਕਰਾਅ ਨਾ ਕਦੇ ਹੋਇਆ ਤੇ ਨਾ ਕਦੇ ਹੋਣਾ ਹੀ ਆ। ਕਿਉਂ? ਕਿਉਂਕਿ ਗੁਰੂ ਸਾਹਿਬਾਨ ਦੇ ਫਲਸਫੇ ਦੀ ਇੱਕ ਵੱਖਰੀ ਹੋਈ ਸ਼ਾਨ ਆ ਜਿਹੜੀ ਹਰ ਇੱਕ ਜਿਹੜਾ ਬੰਦਾ ਇਸ ਧਰਤੀ ਦਾ ਉਹਦੇ ਅੰਦਰ ਵੱਸਦੀ ਆ। ਦਰਬਾਰ ਸਾਹਿਬ ਚਲੇ ਜਾਓ, ਉੱਥੇ ਸਿੱਖ ਜਾਂ ਹਿੰਦੂ ਜਾਂ ਹੋਰ ਮਤਾਂ ਮਤਾਂਤਰਾਂ ਦੇ ਲੋਕ ਆਉਂਦੇ ਆ। ਕਦੇ ਕਿਸੇ ਹਿੰਦੂ ਨੇ ਇਹ ਨਹੀਂ ਕਿਹਾ ਕਿ ਮੈਨੂੰ ਬੜਾ ਡਰ ਲੱਗਦਾ ਇੱਥੇ ਆਉਣ। ਕਦੇ ਕਦੇ ਕੋਈ ਸਿਆਸਤ ਤੋਂ ਜਾਂ ਕਿਸੇ ਮੰਦ ਭਾਵਨਾ ਤੋਂ ਪ੍ਰੇਰਿਤ ਹੋ ਕੇ ਕੋਈ ਹਿੰਦੂ ਤਬ ਦੀ ਕਿਸੇ ਏਜੰਸੀ ਦੀ ਚਾਲ ਦੇ ਤਹਿਤ ਜੇ ਕੋਈ ਇਹੋ ਜਿਹੀ ਹਰਕਤ ਕਰੇ ਵੀ, ਤਾਂ ਹਿੰਦੂ ਭਾਈਚਾਰੇ ਦੇ ਵਿੱਚੋਂ ਹੀ ਆਵਾਜ਼ ਉੱਠ ਖੜਦੀ ਆ ਕਿ ਜੋ ਮਰਜ਼ੀ ਆ, ਸਿੱਖਾਂ ਦੇ ਹਿੰਦੂਆਂ ਨਾਲ ਬਥੇਰੇ ਮਸਲੇ ਵੀ ਨੇ, ਪਰ ਆ ਜਿਹੜਾ ਤੁਸੀਂ ਕਹਿ ਰਹੇ ਹੋ ਇਹੋ ਜਿਹੀ ਗੱਲ ਨਹੀਂ ਕਦੇ ਹੋ ਸਕਦੀ ਕਿ ਸਾਨੂੰ ਜੀ ਡਰ ਲੱਗਦਾ ਦਰਬਾਰ ਸਾਹਿਬ 'ਚ। ਅਗਲੀ ਗੱਲ ਕਿ ਫਿਰ ਜਦੋਂ ਪੰਜਾਬ ਦੀ ਧਰਤੀ ਤੇ ਹਿੰਦੂ ਤੇ ਸਿੱਖ ਦੇ ਰਿਸ਼ਤੇ ਸਦਾ ਸੁਖਾਵੇਂ ਰਹੇ ਨੇ, ਜਿਨ੍ਹਾਂ ਨੂੰ ਆਪਾਂ ਆਹ ਸੁਖਾਵੇਂ ਵੀ ਕਹਿੰਦੇ ਆ, ਉਹਦੀ ਵੀ ਇੱਕ ਵਾਜਬੀਅਤ ਹੁੰਦੀ ਹੈ, ਇੱਕ ਲੌਜਿਕ ਹੁੰਦਾ, ਇੱਕ ਤਰਕ ਹੁੰਦਾ, ਇੱਕ ਆਧਾਰ ਹੁੰਦਾ। ਤੇ ਜਦੋਂ ਇਹ ਗੱਲ ਮੋਟੇ ਤੌਰ ਤੇ ਹੈਗੀ ਆ ਕਿ ਹਿੰਦੂ ਸਿੱਖ ਏਕਤਾ ਨੂੰ ਕੋਈ ਉਹੋ ਜਿਹਾ ਖਤਰਾ ਨਹੀਂ ਹੈ, ਤਾਂ ਫਿਰ ਇਹਦੀ ਡੁਗਡੁਗੀ ਖੜਕਾਉਣ ਵਾਲੇ ਕੀ ਹੋਏ? ਉਹ ਜਾਲੀ ਬੰਦੇ ਹੋਏ। ਸੋ ਜਦੋਂ ਕੋਈ ਇਹ ਕਹਿੰਦਾ ਕਿ ਜੀ ਲੌਂਗੋਵਾਲ ਨੇ ਹਿੰਦੂ ਸਿੱਖ ਏਕਤਾ ਦਾ ਤੇ ਸੰਤ ਭਿੰਡਰਾਂ ਵਾਲਿਆਂ ਨੇ ਹਿੰਦੂ ਸਿੱਖ ਏਕਤਾ ਨੂੰ ਕੀ ਗ੍ਰਹਿਣ ਲਾਤਾ ਸੀਗਾ ਜੀ? ਸੰਤ ਭਿੰਡਰਾਂ ਵਾਲਿਆਂ ਦੇ ਬਾਰੇ ਭਾਰਤੀ ਸਟੇਟ ਦੇ ਕੂੜ ਪ੍ਰਚਾਰ ਨੂੰ ਜੇ ਲਾਂਭੇ ਛੱਡ ਕੇ ਜਗਬਾਣੀ ਵਾਲੇ ਮਹਾਸ਼ਿਆਂ ਦੀ ਜਿਹੜੀ ਗੰਦੀ ਜ਼ੁਬਾਨ ਵਾਲੀ ਉਹਨਾਂ ਦੀ ਅਖਬਾਰ ਸੀ ਉਹਨੂੰ ਛੱਡ ਕੇ ਆਮ ਹਿੰਦੂਆਂ ਨੂੰ ਜੇ ਕੋਈ ਇੱਥੇ ਮਿਲੇ ਗਿਲੇ ਤਾਂ ਬੜਾ ਸਪਸ਼ਟ ਹੋ ਜਾਂਦਾ। ਆ ਪਿੱਛੇ ਜੇ ਜਿਹੜੇ ਮਹਾਲੀ ਦੇ ਇੱਕ ਹਿੰਦੂ ਸੱਜਣ ਨੇ, ਮਾਨਦਾਰ 'ਚ ਵੀ ਰਿਹਾ, ਉਹਨੇ RTI ਪਾ ਕੇ ਪੁੱਛਿਆ ਕਿ ਸੰਤ ਭਿੰਡਰਾਂ ਵਾਲਿਆਂ ਤੇ ਕਿੰਨੇ ਮੁਕੱਦਮੇ ਸੀ। ਉਹ ਹਿੰਦੂ ਹੀ ਆ ਤੇ ਉਸ ਨੇ ਹੀ ਸਾਰਿਆਂ ਨੂੰ ਪ੍ਰਚਾਰਿਆ, ਮੀਡੀਆ 'ਚ ਆਇਆ ਕਿ ਸੰਤ ਭਿੰਡਰਾਂ ਵਾਲੇ ਬੜੇ ਨੇਕ ਪੁਰਸ਼ ਸੀ। ਇਵੇਂ ਹੀ ਇੱਕ ਜਾਂ ਬਾਜ ਰਾਖਾ ਕਿਤਾਬ ਆ, ਉਹ ਲਿਖਣ ਵਾਲਾ ਸਿੱਖ ਤਾਂ ਹੈ ਨਹੀਂ,
ਤੇ ਹੋਰ ਬੇਸ਼ੁਮਾਰ ਲੋਕ ਨੇ ਜਿਨ੍ਹਾਂ ਦੀ ਜਿੰਨੀ ਵੱਡੀ ਮਰਜ਼ੀ ਆਪਾਂ ਗੱਲ, ਪਰ ਮੋਟੇ ਤੌਰ ਦੇ ਉੱਤੇ ਇਹ ਗੱਲ ਜਿਹੜੀ ਹਕੀਕਤ ਰੂਪ ਚ ਆ ਕਿ ਸੰਤ ਭਿੰਡਰਾਂ ਵਾਲੇ ਵੀ ਆਮ ਜਿਵੇਂ ਆਪਾਂ ਸਾਰੇ ਹਿੰਦੂਆਂ ਬਾਰੇ ਚੰਗੇ ਨੂੰ ਚੰਗਾ ਤੇ ਮਾੜੇ ਨੂੰ ਮਾੜਾ, ਕਿ ਉਵੇਂ ਦੀ ਗੱਲ ਹੀ ਸੀ। ਕੋਈ ਇਹੋ ਜਿਹੀ ਗੱਲ ਨਹੀਂ ਸੀ ਕਿ ਹਿੰਦੂਆਂ ਦੇ ਕਤਲੇਆਮ ਕਰ ਦਿਓ, ਵੱਢ ਦਿਓ, ਮਾਰ ਦਿਓ, ਇਹੋ ਜਿਹੀ ਕੋਈ ਗੱਲ ਨਹੀਂ ਸੀ। ਸੋ ਜਿਹੜੇ ਇਹ ਡਰਾਮਾ ਕੀਤਾ ਜਾ ਰਿਹਾ ਕਿ ਲੌਂਗੋਵਾਲ ਤਾਂ ਜੀ ਹਿੰਦੂ ਸਿੱਖ ਏਕਤਾ ਦਾ ਬੜਾ ਉਹ ਸੀਗਾ ਤੇ ਸੰਤ ਭਿੰਡਰਾਂ ਵਾਲੇ, ਇਹ ਇੱਕ ਜਾਲੀ ਗੱਲ। ਉਹ ਲੌਂਗੋਵਾਲ ਜਿਹੜਾ ਉਹਦਾ ਵਿਰਾਸਤ ਕੀ ਆ ਕਿ ਜੀ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਖੜਕਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਜਿਹੜੀ ਆ ਉਹਦਾ ਝੋਲਾ ਚੱਕ ਕੇ ਤੇ ਸਿੱਖਾਂ ਦੇ ਹੱਕਾਂ ਦੀ ਬਲੀ ਦੇ ਕੇ, ਸਿੱਖਾਂ ਦੇ ਹੱਕਾਂ ਦੀ ਬਲੀ ਦੇ ਕੇ ਤੇ ਪੰਜਾਬ ਦੇ ਦਰਿਆਈ ਪਾਣੀ ਤੇ ਹੋਰ ਜਿਹੜੇ ਹੱਕ ਬਣਦੇ ਆ ਉਹਨਾਂ ਨੂੰ ਤਿਆਗ ਕੇ ਸਿਰਫ ਇੰਨੀ ਗੱਲ ਕਿ ਜੀ ਸਾਡੇ ਬਰਨਾਲੇ ਨੂੰ ਮੁੱਖ ਮੰਤਰੀ ਬਣਾ ਦਿਓ। ਇਹ ਆ ਲੌਂਗੋਵਾਲ ਦੀ ਵਿਰਾਸਤ। ਲੌਂਗੋਵਾਲ ਦੀ ਵਿਰਾਸਤ ਇੱਥੇ ਖੜੀ ਆ ਕਿ ਹਿੰਦੂ ਸਿੱਖ ਏਕਤਾ ਦੀ ਡੁਗਡੁਗੀ ਜੀ ਖੜਕਾਈ ਚੱਲੋ। ਪੰਜਾਬ ਦੇ ਦਰਿਆਈ ਪਾਣੀ ਜਿਹਦੇ ਪਿੱਛੇ ਸਾਰਾ ਪੰਥ, ਸਾਰਾ ਪੰਜਾਬ ਲੜ ਕੇ ਮਰ ਗਿਆ, ਅੱਜ ਤੱਕ ਲੜ ਰਹੇ ਆ, ਉਹਦੀ ਜਦੋਂ ਗੱਲ ਆਈ ਤਾਂ ਉਹਨੂੰ ਉਹ ਤਿਆਗਤਾ। ਪੰਜਾਬ ਦੇ ਦਰਿਆਈ ਪਾਣੀਆਂ ਦੇ ਉੱਤੇ ਹੱਕ ਕਹਿੰਦਾ ਅਸੀਂ ਨਹਿਰ ਬਣਾ ਕੇ ਦੇਵਾਂਗੇ। ਫਿਰ ਅਗਲੀ ਗੱਲ ਵੀ ਪੰਜਾਬ ਦੇ ਹੱਕਾਂ ਦੀ ਜਾਂ ਪੰਥ ਦੇ ਹੱਕਾਂ ਦੀ ਗੱਲ, ਜਿਹੜੇ 45 ਮੰਗਾਂ ਦਾ ਚਾਰਟਰ ਬਣਾ ਕੇ ਦਿੱਤਾ ਸੀ ਧਰਮ ਯੁੱਧ ਮੋਰਚੇ ਦੇ ਸ਼ੁਰੂ ਵਿੱਚ, ਉਦਣ ਤਾਂ ਭੁੱਲ ਭਾਲੀ ਗਿਆ ਜਿੱਦਣ ਉਹਨਾਂ ਨੇ ਕਿਹਾ ਵੀ ਆਪਾਂ ਜੀ ਬਰਨਾਲੇ ਨੂੰ ਮੁੱਖ ਮੰਤਰੀ ਬਣਾ ਦਾਂਗੇ ਤੁਹਾਡੇ ਨੂੰ। ਇਹ ਤਾਂ ਚਾਹੀ ਚੜ ਗਿਆ, ਫਿਰ ਤਾਂ ਰਸਗੁੱਲੇ ਦਿਖਣ। ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ, ਰਸਗੁੱਲਿਆਂ ਦੇ ਪਕੌੜਿਆਂ ਦੇ ਨਾਲ ਚਟਣੀ, ਜਿਹੜੀ ਚਟਣੀ, ਉਹ ਚਟਣੀ ਵਾਂਗੂ ਚੱਟ ਗਿਆ ਅਗਲਾ ਵੀ ਸਾਡੇ ਬੰਦੇ ਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ। ਹੁਣ ਜਿਹੜੀ ਗੱਲ ਲੌਂਗੋਵਾਲ ਦੀ ਵਿਰਾਸਤ ਵਿੱਚੋਂ ਨਿਕਲਦੀ ਆ, ਉਹ ਤਾਂ ਇਹੋ ਜਿਹਾ ਇੱਕ ਬੰਦਾ ਜਿਹਨੂੰ ਪੰਥ ਦਾ ਜਾਂ ਪੰਜਾਬ ਦਾ ਫਿਕਰ ਨਹੀਂ, ਸਿਰਫ ਇਹ ਆ ਵੀ ਸਾਡਾ ਜਿਹੜਾ ਬੰਦਾ ਨਾ ਬਰਨਾਲਾ, ਇਹਨੂੰ ਕਿਤੇ ਸੱਤਾ ਮਿਲ ਜਾਵੇ, ਬਸ ਮੌਜਾਂ ਹੀ ਮੌਜਾਂ ਨੇ, ਬਾਕੀ ਸਾਰਾ ਕੁਝ ਹੀ ਫਿੱਟ ਵਾ। ਇਸ ਲੌਂਗੋਵਾਲ ਨੂੰ ਉਹਦੇ ਕਰੀਬੀ ਸਾਥੀ, ਜਿਨ੍ਹਾਂ ਨੂੰ ਪੰਥ ਓਨਾ ਹੀ ਜ਼ਿਆਦਾ ਜਿਹੜਾ ਨਾ ਪਸੰਦ ਕਰਦਾ ਹੈ, ਉਹ ਬਾਦਲ ਹੁਣੀ, ਟੌੜੇ ਹੁਣੀ, ਇਹ ਪਿੱਟ ਕੇ ਮਰ ਗਏ। ਆ ਮੈਂ ਪਰਸੋਂ ਚੌਥੇ ਤੁਹਾਡੇ ਨਾਲ ਸਾਂਝਾ ਕੀਤਾ ਸੀ ਗੁਰਦਰਸ਼ਨ ਬਾਈਏ ਦਾ ਲੇਖ। ਅੱਜ ਵੀ ਕਈ ਪੱਤਰਕਾਰਾਂ ਨੇ ਜਾਂ ਹੋਰ ਭਰਾਵਾਂ ਨੇ ਕਿਹਾ ਕਿ ਜੀ ਇਹ ਗੱਲ ਬੜੀ ਚੰਗੀ ਕੀਤੀ ਜਿਹੜੀ ਬਾਈਏ ਨੇ ਸਾਰੀ ਗੱਲ ਲਿਖਤੀ। ਵੀ 23 ਜੁਲਾਈ 1985 ਨੂੰ ਚੰਡੀਗੜ੍ਹ ਦੇ ਸੈਕਟਰ 5 ਵਿੱਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ 'ਚ ਜਦੋਂ ਮੀਟਿੰਗ ਹੋਈ, ਬਾਦਲ, ਬਰਨਾਲਾ ਤੇ ਬਲਵੰਤ ਸਿੰਘ ਦੀ ਅਜੇ ਉਡੀਕ ਹੋ ਰਹੀ ਸੀ ਤੇ ਸੰਤ ਲੌਂਗੋਵਾਲ ਤੇ ਟੌੜਾ ਸਾਹਿਬ ਦੇ ਨਾਲ ਬੈਠੇ ਕਿਤੇ ਚੰਦੂ ਮਾਜਰੇ ਨੇ ਕਹਿਤਾ ਬਈ ਜਿੰਨਾ ਟਾਈਮ ਆਪਣੇ ਜਿਹੜੇ ਫੌਜੀ ਆ, ਧਰਮੀ ਫੌਜੀ, ਜਿਨ੍ਹਾਂ ਨੇ ਜੂਨ 84 ਨੂੰ ਬਗਾਵਤ ਕੀਤੀ ਹੈ, ਤੇ ਜਿਹੜੇ ਜੋਧਪੁਰ ਵਾਲੇ ਨੇ, ਜਿੰਨਾ ਟਾਈਮ ਇਹ ਛੱਡੇ ਨਹੀਂ ਜਾਂਦੇ ਉਹਨਾਂ ਟਾਈਮ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ। ਲੌਂਗੋਵਾਲ ਉਹਦੇ ਗਲ ਪੈ ਗਿਆ। ਫਿਰ ਉਸ ਤੋਂ ਬਾਅਦ ਵਿੱਚ ਅਗਲੀ ਗੱਲ ਕਹਿੰਦੇ ਵੀ ਜਦੋਂ ਬਾਅਦ ਵਿੱਚ ਬਾਦਲ ਵੀ ਆ ਗਿਆ ਤੇ ਹੋਰ ਸਾਰੇ ਉੱਥੇ ਬੈਠ ਕੇ ਜਦੋਂ ਇਸ ਮਸਲੇ ਤੇ ਗੱਲ ਚੱਲੀ ਤਾਂ ਜਥੇਦਾਰ ਟੌੜੇ ਨੇ, ਬਾਦਲ ਨੇ, ਸਾਰਿਆਂ ਨੇ ਕਿਹਾ ਵੀ ਜਦੋਂ ਤਿੱਕਰ ਇੱਕ ਵੀ ਬੰਦਾ ਆਪਣਾ ਜੇਲ੍ਹ 'ਚ ਆਪਾਂ ਨੂੰ ਗੱਲ ਨਹੀਂ ਕਰਨੀ ਚਾਹੀਦੀ। ਉੱਥੇ ਸਾਰਿਆਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਬਣਾ ਲਈ ਵੀ ਆਪਾਂ ਗੱਲਬਾਤ ਨਹੀਂ ਕਰਨੀ। ਅਖੀਰ ਸੰਤ ਲੌਂਗੋਵਾਲ ਨੇ ਗੱਲਬਾਤ ਲਈ ਨਾ ਜਾਣ ਦੀ ਚਿੱਠੀ ਲਿਖਣ ਦਾ ਫੈਸਲਾ ਕਰ ਲਿਆ ਤੇ ਇਸ ਤੋਂ ਬਾਅਦ ਟੌੜਾ ਸਾਹਿਬ ਤੇ ਇਹ ਬਾਦਲ ਹੋਣੀ ਜਾਂ ਹੋਰ ਲੀਡਰ ਜਿਹੜੇ ਮੀਟਿੰਗ ਸੀ ਆਪੋ ਆਪਣੇ ਘਰਾਂ ਨੂੰ ਆ ਗਏ। ਤੇ ਅਗਲੇ ਦਿਨ ਖਬਰ ਇਹ ਮਿਲੀ ਬਈ ਜਿਹੜਾ ਕਹਿੰਦੇ ਜਦੋਂ ਮੈਂ ਰਾਤ ਨੂੰ ਟੌੜਾ ਸਾਹਿਬ ਕਹਿੰਦੇ ਘਰੇ ਪਹੁੰਚਿਆ 6-10 ਵਾਲੀਆਂ ਖਬਰਾਂ ਤੇ ਪਹਿਲੀ ਖਬਰ ਹੀ ਇਹ ਆਈ ਕਿ ਸੰਤ ਹਰਚੰਦ ਸਿੰਘ ਲੌਂਗੋਵਾਲ ਪੰਜਾਬ ਮਸਲੇ ਦੇ ਹੱਲ ਲਈ ਰਾਜੀਵ ਗਾਂਧੀ ਨਾਲ ਕੱਲ 25 ਜੁਲਾਈ ਨੂੰ ਸਵੇਰੇ 9 ਵਜੇ ਮੀਟਿੰਗ ਕਰਨ ਲਈ ਦਿੱਲੀ ਪਹੁੰਚ ਗਏ ਹਨ। ਹੁਣ ਜਿਹੜਾ ਲੌਂਗੋਵਾਲ ਆਪਦੇ ਨਜ਼ਦੀਕੀ ਸਾਥੀਆਂ ਨੂੰ, ਬਾਦਲ, ਟੌੜੇ ਤੇ ਹੋਰਾਂ ਨੂੰ ਧੋਖਾ ਦੇ ਰਿਹਾ ਤੇ ਬਲਵੰਤ ਫਿੱਡੂ ਜਿਹਨੂੰ ਕਹਿੰਦੇ ਸੀ ਬਰਨਾਲਾ ਤੇ ਆਪਦੇ ਹੋਰ ਆੜੀਆਂ ਨੂੰ ਨਾਲ ਲੈ ਕੇ ਉੱਥੇ ਦਿੱਲੀ ਪਹੁੰਚਦਾ, ਉਸ ਲੌਂਗੋਵਾਲ ਨੂੰ ਗਦਾਰੀ ਕਰਨ ਦਾ ਕਿੰਨਾ ਚਾਅ ਚੜਿਆ ਹੋਇਆ ਸੀ ਇੱਥੋਂ ਦਾ ਜਾਣਨ। ਤੇ ਇਸ ਲੌਂਗੋਵਾਲ ਨੇ ਪੰਜਾਬ ਦੀ ਜਿਹੜੀ 1982 ਤੋਂ ਚੱਲ ਰਹੀ ਲੜਾਈ ਸੀ ਉਹ ਸਾਰੀ ਇੱਕ ਸਕਿੰਟ 'ਚ ਹਰਾ ਕੇ ਸਿਰਫ ਬਰਨਾਲੇ ਦਾ ਵਾਅਦਾ ਕਰ ਲਿਆ ਵੀ ਜੀ ਉਹਨੂੰ ਤੁਸੀਂ ਮੁੱਖ ਮੰਤਰੀ ਬਣਾ ਦਿਓ। ਹੁਣ ਇਹ ਜਿਹੜੀ ਸੋਚ ਆ ਜਾਂ ਇਹ ਵਿਰਾਸਤ ਆ, ਇਹਦੇ ਉਲਟਾ ਜੋ ਸੰਤ ਭਿੰਡਰਾਂ ਵਾਲੇ
ਉਹ ਕਹਿੰਦੇ ਸੀਗੇ ਪੰਜਾਬ ਦੇ ਹੱਕ ਜਿਹੜੇ ਨੇ, ਪਹਿਲੀ ਗੱਲ ਤਾਂ ਮੰਗਾਂ ਕਹਿੰਦੇ ਹੀ ਨਹੀਂ ਸੀ, ਉਹ ਹੱਕ ਕਹਿੰਦੇ ਸੀ। ਸੰਤ ਭਿੰਡਰਾਂਵਾਲੇ ਕਹਿੰਦੇ ਸੀ ਪੰਜਾਬ ਦੇ ਹੱਕ ਲੈਣੇ ਆ। ਜਿਹੜੇ 40-50 ਮੰਗਾਂ ਦੀ ਗੱਲ ਸੀ, ਉਹਨਾਂ ਬਾਰੇ ਉਹ ਠੋਕ ਵਜਾ ਕੇ ਵਕਾਲਤ ਕਰਦੇ ਸੀ। ਆਨੰਦਪੁਰ ਦੇ ਮਤੇ ਦੀ ਕਾਪੀ ਉਹਨਾਂ ਦੇ ਸਰਾਣੇ ਹੁੰਦੀ ਸੀ। ਜਦੋਂ ਵੀ ਕੋਈ ਗੱਲ ਕਰਦਾ ਸੀ, ਉਹ ਕਹਿੰਦੇ ਸੀ ਆਹ ਸਾਡੀ ਲੜਾਈ ਹੈ। ਫਿਰ ਇਸ ਤੋਂ ਵੱਧ ਹਿੰਦੂ ਸਿੱਖ ਏਕਤਾ ਦੀ ਉਹ ਬੜੀ ਚੰਗੇ ਤਰੀਕੇ ਨਾਲ ਲੋਕਾਂ ਨੇ ਕਰਤਾ ਸਾਰੀ ਗੱਲ ਨੂੰ ਸਪਸ਼ਟ ਕਿ ਉਹ ਇਹੋ ਜਿਹੇ ਨਹੀਂ ਸੀ ਜਿਹੋ ਜਿਹਾ ਇੰਡੀਅਨ ਮੀਡੀਆ ਉਹਨਾਂ ਨੂੰ ਪ੍ਰਚਾਰਦਾ। ਕੁੱਲ ਮਿਲਾ ਕੇ ਜਿਹੜੀ ਇੱਕ ਚੰਗੇ ਸਿੱਖ ਦੀ ਲੋੜ, ਆਇਡੈਂਟੀਟੀ, ਪਛਾਣ ਹੁੰਦੀ ਆ, ਉਹ ਸਾਰਾ ਕੁਝ ਸੰਤ ਭਿੰਡਰਾਂ 'ਚ ਸੀਗਾ। ਤੇ ਜਿਹੜਾ ਵੀ ਬੰਦਾ ਸੰਤ ਭਿੰਡਰਾਂ ਵਾਲਿਆਂ ਦਾ ਸੱਚ ਸਮਝ ਲੈਂਦਾ, ਉਹਨੂੰ ਲੌਂਗੋਵਾਲ ਗਦਾਰ ਲੱਗਦਾ। ਹੁਣ ਜੇਕਰ ਕੋਈ ਬੰਦਾ ਇਹ ਕਵੇ ਕਿ ਮੈਂ ਹੈ ਤਾਂ ਸੰਤ ਭਿੰਡਰਾਂ ਵਾਲਿਆਂ ਦਾ ਵਾਰਸ, ਪਰ ਮੈਂ ਲੌਂਗੋਵਾਲ ਨੂੰ ਬੜਾ ਪਿਆਰ ਕਰਦਾ, ਇਹ ਕੀ ਹੋਇਆ ਜੀ? ਇਹ ਤਾਂ ਦੋਗਲਾਪਣ ਹੋਏ। ਸੋ ਅੱਜ ਜਿਹੜਾ ਸਾਡੇ ਸਾਹਮਣੇ ਸਾਰਾ ਮਾਮਲਾ ਉਹ ਇਹ ਹੈ ਕਿ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਅਖਵਾਉਣ ਵਾਲੇ ਸੱਜਣ ਜਿਹੜੇ ਨੇ, ਉਹ ਅੱਜ ਕਹਿੰਦੇ ਆ ਵੀ ਹਮ ਤੋਂ ਲੌਂਗੋਵਾਲ ਕੀ ਬਰਸੀ ਪੇ ਜਾਏਗੀ। ਅੱਜ ਜਦੋਂ ਰਾਤ ਇਹ ਕੱਲ ਪੋਸਟਰ ਘੁੰਮੇ ਕਿ ਜਿਹੜਾ ਨਵਾਂ ਅਕਾਲੀ ਦਲ ਆ, ਉਹਨੇ ਜਿਹੜਾ ਨਵਾਂ ਅਕਾਲੀ ਦਲ ਆ, ਇਹ ਹਮਾਇਤ ਤਾਂ ਭਾਲ ਰਿਹਾ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਤੋਂ, ਕਿਉਂਕਿ ਬਾਦਲ ਵਾਲੀ ਧਿਰ ਤਾਂ ਸਪਸ਼ਟ ਹੀ ਆ ਵੀ ਉਹ ਲੌਂਗੋਵਾਲ ਦੇ ਵਾਰਸ ਨੇ। ਤੇ ਹਮਾਇਤ ਭਾਲਦਾ ਨਵਾਂ ਅਕਾਲੀ ਦਲ ਗਿਆਨੀ ਹਰਪ੍ਰੀਤ ਸਿੰਘ ਵਾਲਾ ਸੰਤ ਭਿੰਡਰਾਂ ਵਾਲਿਆਂ ਦੀ ਧਿਰ ਤੋਂ, ਪੰਥਕ ਸੋਚ ਵਾਲਿਆਂ ਤੋਂ, ਖਾਲਿਸਤਾਨ ਦੇ ਝੰਡੇ ਚੱਕਣ ਵਾਲਿਆਂ ਤੋਂ, ਪਰ ਵਰਸੀ ਮਨਾ ਰਿਹਾ ਉਹ ਲੌਂਗੋਵਾਲ। ਸੋ ਲੌਂਗੋਵਾਲ ਦੇ ਵਾਰਸ ਬਣ ਕੇ ਭਿੰਡਰਾਂ ਵਾਲੇ ਦੇ ਵਾਰਸ ਬਣਨ ਦਾ ਇਹ ਕਿਹੋ ਜਿਹਾ ਮਤਲਬ ਕਹਾਣੀ? ਬੜਾ ਗਲਤ, ਬਹੁਤ ਹੀ ਭੈੜਾ। ਤੇ ਇਹ ਇੱਕ ਸਿਆਸੀ ਜਿਹੜਾ ਟਕਵੰਜ ਵਾ, ਅੱਜ ਇਹਦੇ ਉੱਤੇ ਸਾਰਾ ਦਿਨ ਚਰਚਾ ਚੱਲਦੀ ਰਹੀ ਹੈ, ਔਰ ਚੱਲਣੀ ਚਾਹੀਦੀ ਹੈ। ਸਪਸ਼ਟ ਹੋਣਾ ਚਾਹੀਦਾ ਕਿ ਭਾਈ ਇਹ ਨਹੀਂ ਚੱਲਣਾ। ਤੁਸੀਂ ਸਪਸ਼ਟ ਕਰੋ, ਤੁਸੀਂ ਜੇ ਲੌਂਗੋਵਾਲ ਵੱਲ ਹੋ ਤਾਂ ਕੋਈ ਗੱਲ ਨਹੀਂ, ਜੇ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕਰਦੇ ਕੋਈ ਸਮੱਸਿਆ ਨਹੀਂ। ਜੇ ਕੋਈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਲਾ ਏਜੰਡਾ ਲੈ ਕੇ ਨਹੀਂ ਤੁਰ ਸਕਦਾ, ਕੋਈ ਗੱਲ ਨਹੀਂ, ਪਰ ਫਰੇਬ ਨਾ ਕਰੋ, ਝੂਠ ਨਾ ਬੋਲੋ, ਠੱਗੀ ਨਾ ਮਾਰੋ। ਇਹੀ ਠੱਗੀ ਬਾਦਲ ਕੰਪਨੀ ਮਾਰਦੀ ਰਹੀ ਹੈ। ਇਹੀ ਠੱਗੀ ਬਾਦਲ ਵਾਲੇ ਮਾਰਦੇ ਆ ਨਾ, ਵੀ ਅਸੀਂ ਜੀ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ। ਜਦੋਂ ਉਹਨਾਂ ਦੇ ਗੱਲ ਸੁਣੋ, ਅੱਜ ਵੀ ਉੱਥੇ ਸੁਖਬੀਰ ਬਾਦਲ ਦਾ ਲੈਕਚਰ ਸੁਣ ਲਓ, ਉਹ ਕਹਿੰਦਾ ਜੀ ਅਸੀਂ ਸੜਕਾਂ ਬਣਾਤੀਆਂ, ਪੁਲ ਬਣਾਤੇ, ਅਸੀਂ ਵਿਕਾਸ ਬੜਾ ਕੀਤਾ। ਉਹ ਭਾਈ ਵਿਕਾਸ ਜਿਹੜਾ ਹੈ ਉਹ ਸਾਡੇ ਜਿਹੜਾ ਦੁੱਖ ਵਾ, ਜਿਹੜੀ ਸਾਡੀ ਪੀੜ ਆ, ਉਹਦਾ ਇਲਾਜ ਹੈਗਾ। ਹੁਣ ਕਿਸੇ ਗਰੀਬ ਬੰਦੇ ਦੀ ਅੱਲੜ ਬਾਲੜੀ ਨਾਲ ਜ਼ਬਰ ਜਨਾਹ ਹੋ ਜੇ, ਤੇ ਜਿਹੜਾ ਪੈਸੇ ਵਾਲਾ ਅਮੀਰ ਬੰਦਾ ਉਹ ਕਵੇ ਵੀ ਮੇਰੇ ਮੁੰਡੇ ਤੋਂ ਹੋ ਤਾਂ ਬੜਾ ਮਾੜਾ ਕੰਮ ਗਿਆ, ਪਰ ਮੈਂ ਤੈਨੂੰ ਆਲੀਸ਼ਾਨ ਕੋਠੀ ਪਾ ਕੇ ਦਿੰਦਾ, ਤੈਨੂੰ ਕਾਰ ਲੈ ਦਿੰਦਾ, ਤੈਨੂੰ 5 ਕਿੱਲੇ ਪੈਲੀ ਲੈ ਦਿੰਦਾ। ਇਹ ਜਿਹੜਾ ਵਿਕਾਸ ਆ, ਇਹ ਉਸ ਔਰਤ ਦੀ, ਉਸ ਧੀ ਦੀ ਇੱਜ਼ਤ ਨੂੰ ਠੀਕ ਕਰ ਦੂ। ਸੋ ਜਿਹੜਾ ਸਾਡੀ ਕੌਮ ਦਾ ਮਸਲਾ 1984 ਨੇ ਜਿਸ ਤਰੀਕੇ ਦੇ ਹਾਲਾਤ ਸਾਡੇ ਲਈ ਪੈਦਾ ਕਰ ਦਿੱਤੇ ਨੇ, ਉਹਦੇ ਵਿੱਚ ਆ ਵਿਕਾਸ ਬਕੂਚ ਅਸੀਂ ਵਿਕਾਸ ਤਾਂ ਭਾਈ ਕਾਂਗਰਸ ਪਾਰਟੀ ਦਾ ਰਾਜ ਆ ਜੇ ਨਾ, ਉਹ ਵੀ ਕਰ ਦਿੰਦੇ। ਬੜੀ ਮਾੜੀ ਪਾਰਟੀ ਆ, ਸਾਡੀ ਪੰਥ ਦੀ ਦੁਸ਼ਮਣ ਹੈ। ਆਮ ਆਦਮੀ ਪਾਰਟੀ ਵਾਲੇ ਵੀ ਬਥੇਰਾ ਵਿਕਾਸ ਕਰੀ ਜਾਂਦੇ ਆ। ਸੋ ਮਸਲਾ ਵਿਕਾਸ ਦਾ ਨਹੀਂ ਹੈ, ਵਿਕਾਸ ਤਾਂ ਹੋਰ ਵੀ ਬਥੇਰੇ ਜਿਹੜੇ ਬੀਜੇਪੀ ਵਾਲੇ ਤਾਂ ਜ਼ਿਆਦਾ ਕਰ ਦੇਣਗੇ। ਫਿਰ ਜੇ ਸੁਖਬੀਰ ਸਿੰਘ ਬਾਦਲ ਤੇ ਉਹਦੀ ਪਾਰਟੀ ਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਉਹ ਧਿਰ ਬੜੀ ਪਸੰਦ ਆਊਗੀ ਜਿਹੜੀ ਵਿਕਾਸ ਕਰੇ, ਫਿਰ ਸਭ ਤੋਂ ਵਧੀਆ ਵਿਕਾਸ ਤਾਂ ਬੀਜੇਪੀ ਵਾਲੇ ਕਰ ਸਕਦੇ ਆ। ਤੇ ਉਹ ਵਿਕਾਸ ਸਾਨੂੰ ਕਿੰਨਾ ਮਹਿੰਗਾ ਪਊਗਾ? ਜੇ ਵਿਕਾਸ ਨਾਲ ਅਸੀਂ ਮਰਦੇ ਹੋਈਏ ਵੀ ਵਿਕਾਸ ਬਗੈਰ ਮਰਦੇ ਆ, ਫਿਰ ਤਾਂ ਉਹ ਗੱਲ ਹੈ ਨਾ ਕਿ ਮੁਝੇ डूबने से तू बचा लेगा, मुझे यकीन है, मगर तेरा जे बचाना मुझे मार डालेगा। तो ਜਿਹੜਾ ਸਾਨੂੰ ਇਹ ਵਿਕਾਸ ਦੇ ਛੁਣਛੁਣੇ ਖੜਕਾ ਕੇ ਕਹਿੰਦੇ ਆ ਕਿ ਜੀ ਸਾਨੂੰ ਵੋਟ ਪਾਓ, ਅਸੀਂ ਬੜਾ ਵਿਕਾਸ ਕਰਤਾ, ਇਹ ਕੋਈ ਗੱਲ ਨਹੀਂ। ਜਾਣੀ ਕਿ ਸਾਨੂੰ ਤਾਂ ਉਹ ਸਿਆਸੀ ਧਿਰ, ਉਹ ਬੰਦਾ ਚਾਹੀਦਾ ਜਿਹੜਾ MLA MP ਬਿਲਕੁਲ ਨਾ ਚਾਹੇ ਬੇਸ਼ੱਕ ਬਣੇ। ਜਿਵੇਂ ਹੁਣ ਸੰਤ ਭਿੰਡਰਾਂ ਵਾਲਿਆਂ ਦੇ ਜਿਹੜੇ ਵਾਰਸ ਨੇ,
ਉਹਨਾਂ ਦੀ ਠੁੱਕ ਇਸ ਗੱਲ 'ਚ ਥੋੜੀ ਆ ਵੀ ਉਹਨਾਂ ਨੇ ਵਿਕਾਸ ਬੜਾ ਕਰਾਇਆ। ਉਹਨਾਂ ਦੀ ਠੁੱਕ ਇਸ ਗੱਲ 'ਚ ਥੋੜੀ ਆ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਆ ਜਿਹੜੇ ਕੰਮ ਬਾਦਲ ਹੁਣਾਂ ਨੇ ਕੀਤੇ ਆ ਇਹੋ ਜਿਹੇ ਕੀਤੇ। ਉਹਨਾਂ ਦੀ ਠੁੱਕ ਤਾਂ ਕਿਸੇ ਹੋਰ ਗੱਲ 'ਚ। ਹੁਣ ਮੈਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਸੌਖਾ ਕਰ। ਭਾਈ ਹਰਮਿੰਦਰ ਸਿੰਘ ਲੀਲ, ਭਾਈ ਹਰਮਿੰਦਰ ਸਿੰਘ ਲੀਲ ਜਿਹੜਾ ਲੌਂਗੋਵਾਲ ਨੂੰ ਸੋਧਾ ਲਾਉਣ ਮੌਕੇ ਫੱਟੜ ਹੋ ਕੇ ਬਾਅਦ ਵਿੱਚ ਸ਼ਹਾਦਤ ਪਾ ਗਿਆ। ਬਹੁਤ ਵੱਡੀ ਗਿਣਤੀ ਸਿੱਖਾਂ ਦੀ ਇਹੋ ਜਿਹੀ ਹੈ ਜਿਹਨੂੰ ਆਮ ਦਿਨਾਂ ਵਿੱਚ ਸ਼ਾਇਦ ਉਸ ਭਰਾ ਦਾ ਸਾਡੇ ਦਾ ਨਾਮ ਨਾ ਚੇਤੇ ਹੋਵੇ। ਮੈਂ ਪਰਸੋਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਉਹਦੀ ਫੋਟੋ ਪਾਈ ਤੇ ਬਹੁਤ ਸਾਰਿਆਂ ਨੇ ਪੁੱਛਿਆ ਮੈਨੂੰ ਵੀ ਇਹ ਕੌਣ ਸੱਜਣਾ ਹੈ। ਸੋ ਵੀਰ ਹਰਮਿੰਦਰ ਸਿੰਘ ਲੀਲ ਦਾ ਜਿਹੜਾ ਰੁਤਬਾ ਇਤਿਹਾਸ ਵਿੱਚ ਹੈ ਕਿ ਇਸ ਸਿੰਘ ਨੇ ਲੌਂਗੋਵਾਲ ਨੂੰ ਉਹਦੀ ਗਦਾਰੀ ਦੀ ਸਜ਼ਾ ਦਿੱਤੀ ਅਤੇ ਸ਼ਹੀਦ ਦਾ ਦਰਜਾ ਪ੍ਰਾਪਤ। ਇਹ ਦਰਜਾ ਨਾ ਤਾਂ ਭਾਈ ਉਹਨੇ ਪੁਲ ਬਣਾ ਕੇ ਸੜਕਾਂ ਬਣਾ ਕੇ ਹਾਸਲ ਕੀਤਾ, ਇਹ ਦਰਜਾ ਨਾ ਐਮਐਲਏ ਐਮਪੀ ਬਣ ਕੇ ਹਾਸਲ ਹੁੰਦਾ, ਇਹ ਕਿਸੇ ਹੋਰ ਵਜ੍ਹਾ ਨਾਲ ਹੋਰ ਕਿਸੇ ਕਾਰਨ ਨਾਲ ਹਾਸਲ ਹੁੰਦਾ। ਸੋ ਜਿਹੜੀ ਸੰਤ ਭਿੰਡਰਾਂਵਾਲੇ ਦੀ ਵਿਰਾਸਤ ਆ ਨਾ, ਉਹ ਕੌਮ ਦੇ ਇਤਿਹਾਸ ਵਿੱਚ ਤੁਹਾਡਾ ਨਾਮ ਦਰਜ ਕਰਾਉਂਦੀ ਹੈ ਤੇ ਚੰਗੇ ਅੱਖਰਾਂ 'ਚ ਦਰਜ ਕਰਾਉਂਦੀ ਹੈ। ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਿਹੜੇ ਸਿੱਖਾਂ ਨੂੰ ਥਾਂ ਮਿਲਣੀ ਚਾਹੀਦੀ ਹੈ ਉਹਨਾਂ ਵਿੱਚ ਤੁਹਾਡਾ ਨਾਮ ਆਉਂਦਾ। ਭਿੰਡਰਾਂਵਾਲੇ ਦੀ ਵਿਰਾਸਤ ਤੇ ਲੌਂਗੋਵਾਲ ਦੀ ਵਿਰਾਸਤ, ਐਮਐਲਏ ਬਣ ਜਾਓ, ਐਮਪੀ ਬਣ ਜਾਓ, ਪਾਣੀ ਲਟਾ ਦਿਓ, ਦਿੱਲੀ ਵਾਲਿਆਂ ਨਾਲ ਯਾਰੀ ਰੱਖੋ ਤੇ ਦਿੱਲੀ ਵਾਲੇ ਤੁਹਾਨੂੰ ਲੁੱਟਣ ਤੁਹਾਨੂੰ ਮਾਰਨ, ਫੇਰ ਵੀ ਇਹੀ ਗੱਲ ਭਾਰਤ ਮਾਤਾ ਕੀ ਜੈ। ਇਹ ਜਿਹੜਾ ਅਕਲ ਆਉਣੀ ਚਾਹੀਦੀ ਸੀਗੀ ਨਵੇਂ ਅਕਾਲੀ ਦਲ ਨੂੰ, ਉਹ ਨਹੀਂ ਆਈ। ਆਪਣੀ ਇੱਕ ਸਮੱਸਿਆ ਚੱਲੀ ਆਉਂਦੀ ਆ ਹਿੰਦੂਇਜ਼ਮ ਨਾਲ, ਹਿੰਦੂ ਕੱਟੜਵਾਦ ਨਾਲ, ਗੰਗੂ ਤਵੀਆਂ ਨਾਲ, ਹਿੰਦੂ ਤਵੀਆਂ ਨਾਲ, ਜਿਹਦੇ ਬਾਰੇ ਆਪਾਂ ਅਕਸਰ ਇਸ ਪ੍ਰੋਗਰਾਮ 'ਚ ਗੱਲ ਕਰਦੇ। ਹੁਣ 1947 ਮੌਕੇ ਜਿਹੜੇ ਕਾਂਗਰਸੀ ਹਿੰਦੂ ਲੀਡਰਾਂ ਨੇ ਵਾਅਦੇ ਕੀਤੇ ਤੇ ਵਾਅਦੇ ਤੋੜੇ, ਬ੍ਰੋਕਨ ਪ੍ਰੋਮਿਸਸ, ਉਹ ਸਾਰੇ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਤਾਂ ਸਾਡੀ ਕੌਮ ਘੱਟ ਗੁੱਸਾ ਕਰਦੀ ਆ। ਕਦੇ ਆਪਾਂ ਨਹਿਰੂ ਤੇ ਗਾਂਧੀ ਨੂੰ ਕਿੰਨੀ ਕੁ ਆਪਣੇ ਵਿੱਚ, ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੂੰ ਆਪਾਂ ਜ਼ਿਆਦਾ ਗੁੱਸਾ ਕਰਦੇ ਆ ਵੀ ਤੁਸੀਂ ਸਾਨੂੰ ਕਿੱਥੇ ਲਿਆ ਕੇ ਫਸਾਤਾ। ਆਪਦੇ ਬੰਦੇ ਤੇ ਜ਼ਿਆਦਾ ਗੁੱਸਾ ਹੋ ਕਿਉਂ? ਹਾਲਾਂਕਿ ਵਾਅਦਾ ਕਰਕੇ ਤੋੜਿਆ ਤਾਂ ਨਹਿਰੂ ਗਾਂਧੀ ਵਰਗਿਆਂ ਨੇ। ਵਾਅਦਾ ਜਿਹੜਾ ਤੋੜਿਆ ਉਹ ਤਾਂ ਤੋੜਿਆ ਉਹਨਾਂ ਨੇ, ਇਹਨਾਂ ਨੇ ਤਾਂ ਯਕੀਨ ਕੀਤਾ, ਭਰੋਸਾ ਕੀਤਾ। ਪਰ ਉਸ ਤੋਂ ਬਾਅਦ ਵਿੱਚ ਸਾਧ ਫਤਿਹ ਸਿੰਘ, ਮਾਸਟਰ ਤਾਰਾ ਸਿੰਘ ਜਦੋਂ ਇਹ ਪੰਜਾਬ ਦੇ ਹੱਕਾਂ ਲਈ ਮਰਨ ਵਰਤ ਰੱਖਦੇ ਆ, ਬਾਰ-ਬਾਰ ਦਿੱਲੀ ਦੇ ਚੱਕਰ 'ਚ ਫਸ ਕੇ ਮਰਨ ਵਰਤ ਤੋੜਦੇ ਆ। ਹੁਣ ਵਾਅਦੇ ਉਦੋਂ ਵੀ ਦਿੱਲੀ ਵਾਲੇ ਕਰਦੇ, ਪੂਰੇ ਨਹੀਂ ਕਰਦੇ, ਪਰ ਪੰਥ ਦਾ ਗੁੱਸਾ ਉਹਨਾਂ ਉੱਤੇ ਦਿੱਲੀ ਵਾਲਿਆਂ ਤੇ ਘੱਟ, ਆਪਦਿਆਂ ਤੇ ਜ਼ਿਆਦਾ ਕਿ ਤੁਸੀਂ ਇਹਨਾਂ ਦੇ ਮਗਰ ਕਿਉਂ ਲੱਗਦੇ। ਫੇਰ ਆ ਗਈ ਗੱਲ 1985 ਦੇ ਵਿੱਚ, 86 ਦੇ ਵਿੱਚ ਬਰਨਾਲੇ ਤੇ। ਲੌਂਗੋਵਾਲ ਤਾਂ ਮਰ ਕੇ ਖੜਾ ਛੁਡਾ ਗਿਆ, ਪਰ ਬਰਨਾਲੇ ਨੂੰ ਸ਼ਰਮ ਨਹੀਂ ਆਈ 26 ਜਨਵਰੀ 1986 ਨੂੰ, ਜਦੋਂ ਉਹਨਾਂ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਐਲਾਨ ਕਰਨ ਤੋਂ ਮੁੱਕਰ ਗਿਆ ਸੀ ਰਾਜੀਵ ਗਾਂਧੀ। ਉਦੋਂ ਪੂਰਾ ਯਕੀਨ ਸੀਗਾ ਇਹਨਾਂ ਨੂੰ ਕਿ ਅੱਜ ਦਿੱਲੀ ਦੇ ਲਾਲ ਕਿਲੇ ਤੋਂ ਐਲਾਨ ਹੋ ਜਾਣਾ। ਜਦੋਂ ਉਹਨਾਂ ਨੇ ਐਲਾਨ ਨਹੀਂ ਸੀ ਕੀਤਾ ਤਾਂ ਜੇ ਉਸੇ ਦਿਨ ਹੀ ਆਥਣ ਨੂੰ ਪੰਜਾਬ ਦਾ ਮੁੱਖ ਮੰਤਰੀ ਬਰਨਾਲਾ ਰਿਜ਼ਾਈਨ ਕਰ ਜਾਂਦਾ ਤਾਂ ਇਤਿਹਾਸ ਕੁਝ ਹੋਰ ਹੋਣਾ ਸੀ। ਫੇਰ ਤਾਂ ਸਾਡੀ ਕੌਮ ਨੇ ਲੌਂਗੋਵਾਲ ਨੂੰ ਵੀ ਕਿਸੇ ਹੋਰ ਅਰਥਾਂ 'ਚ ਲੈਣਾ ਸੀ ਕਿ ਲੌਂਗੋਵਾਲ ਦੀ ਧਿਰ ਚੰਗੀ ਧਿਰ। ਦੇਖੋ ਤਾਂ ਸਹੀ, ਜੇ ਇਹਨਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ, ਅਗਲੇ ਸਟੈਂਡ ਲੈ ਗਏ। ਪਰ ਕਿੱਥੇ ਜੀ, ਕੁਰਸੀ ਨੂੰ, ਸੱਤਾ ਨੂੰ ਇਉਂ ਚੰਬੜਦੇ ਆ ਇਹ। ਇਹਨਾਂ ਨੂੰ ਕੋਈ ਮਤਲਬ ਨਹੀਂ ਕਿ ਪੂਰੀ ਕੌਮ ਦੀ ਹਿਸਟਰੀ ਆ, ਜਿਹੜੀ ਇਤਿਹਾਸ ਆ, ਉਹਦੇ 'ਚ ਸਾਡਾ ਨਾਂ ਕਿ ਕਲੰਕ 'ਚ ਆਊ। ਪਰ ਇਹਨਾਂ ਨੇ ਕੁਰਸੀ ਪਿਆਰੀ ਕੀਤੀ ਤੇ ਉਸ ਦੌਰ ਵਿੱਚ ਜਿਹੜਾ ਸਾਡਾ ਕੌਮ ਦਾ ਮਨ ਸੀ ਉਹ ਇਸ ਗੱਲ 'ਚ ਸ਼ਰਮਸ਼ਾਰ ਸੀ ਕਿ ਦਿੱਲੀ ਵਾਲੇ ਕੀ ਸਮਝਦੇ ਹੋਣਗੇ ਵੀ ਆਹ ਨੇ ਆਹ ਔਕਾਤ ਆ ਸਿੱਖਾਂ ਦੀ।
ਅਸੀਂ ਇਹਨਾਂ ਦੇ ਜੁੱਤੀਆਂ ਮਾਰ ਰਹੇ ਹਾਂ। ਅਸੀਂ ਇਹਨਾਂ ਨਾਲ ਕੀਤਾ ਵਾਅਦਾ ਜਿਹਦੇ ਕਰਕੇ ਇਹਨਾਂ ਦੇ ਲੀਡਰ ਦੀ ਜਾਨ ਚਲੀ ਗਈ, ਤੇ ਇਹ ਕੀ ਕਰ ਰਹੇ ਨੇ? ਸੋ ਜਿਹੜੀ ਗੜਬੜ ਮਾਸਟਰ ਤਾਰਾ ਸਿੰਘ ਨੇ, ਸੰਤ ਫਤਿਹ ਸਿੰਘ ਨੇ, ਬਲਦੇਵ ਸਿੰਘ ਨੇ, ਲੌਂਗੋਵਾਲ ਨੇ ਕੀਤੀ, ਉਸੇ ਲੜੀ ਵਿੱਚ ਆ ਕੇ ਬਰਨਾਲਾ ਸਾਹਿਬ ਡਿੱਗ ਪਏ। ਫਿਰ ਅਕਾਲੀ ਲੀਡਰਸ਼ਿਪ ਨੇ ਕੋਈ ਗੱਲ, ਕੋਈ ਸੋਚ ਵਾਲੀ ਗੱਲ ਬਿਲਕੁਲ ਨਹੀਂ। ਉਸੇ ਰਾਹ ਦੇ ਉੱਤੇ ਬਾਦਲ ਹੁਣੀ ਤੁਰ ਪਏ। 1997 ਦੇ ਵਿੱਚ ਸਰਕਾਰ ਬਣੀ, ਉਦੋਂ ਜਿਹੜਾ ਝੂਠ ਇਹਨਾਂ ਨੇ ਬੋਲਿਆ ਕੌਮ ਨਾਲ, ਉਹ ਦਿੱਲੀ ਵਾਲਿਆਂ ਦੀ ਸ਼ਹਿ ਤੇ ਹੀ ਬੋਲਿਆ ਸੀ ਕਿ ਆਪਾਂ ਚੱਕ ਦਿਆਂਗੇ ਜੀ ਫੱਟੇ, ਤੇ ਲੋਕ ਕਹਿੰਦੇ ਟ੍ਰੈਪ 'ਚ ਫਸ ਗਏ। ਤੇ ਅੰਤ ਦਿੱਲੀ ਵਾਲੇ ਮੁੱਕਰੇ, ਇਹ ਉਹਨਾਂ ਦੇ ਨਾਲ ਖੜੇ ਰਹੇ। ਜੇ ਇਹ ਉਸ ਟਾਈਮ ਕਹਿੰਦੇ ਕਿ ਜੀ ਜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦੀਆਂ ਰਿਹਾਈਆਂ, ਤੇ ਜੇ ਜਿਹੜਾ ਹੋਰ ਬੁੱਚੜ ਪੁਲਿਸੀਏ ਨੇ ਇਹਨਾਂ ਤੇ ਕੇਸ, ਜਾਂ ਹੋਰ ਜਿਹੜੇ ਪੰਥਕ ਦਰਦ ਨਾਲ ਰੱਖਦੇ ਮਸਲੇ ਆ, ਜੇ ਅਸੀਂ ਸਰਕਾਰ ਬਣਾ ਕੇ ਇਹਨਾਂ ਵੱਲ ਝਾਕਣਾ ਹੀ ਨਹੀਂ, ਤੇ ਆਹ ਚੱਕੋ ਜੀ ਅਸਤੀਫਾ, ਅਸੀਂ ਬਗੈਰ ਸੱਤਾ ਤੋਂ ਚੰਗੇ। ਪਰ ਜਿਵੇਂ ਬਰਨਾਲੇ ਨੇ ਕੁਰਸੀ ਨੂੰ ਚੰਬੜ ਕੇ, ਉਵੇਂ ਬਾਦਲ ਹੋਣਾ ਨੇ ਕੁਰਸੀ ਨੂੰ ਚੰਬੜ ਕੇ। ਤੋਂ ਇਹ ਜਿਹੜੀ ਗੱਲ ਚੱਲਦੀ ਆ, ਇਹਦੇ ਬਿਲਕੁਲ ਉਲਟ ਵਾ ਸੰਤ ਭਿੰਡਰਾਂਵਾਲਿਆਂ ਦੀ ਵਿਰਾਸਤ। ਸੰਤ ਭਿੰਡਰਾਂਵਾਲਿਆਂ ਦੇ ਵਾਰਸ ਜਿਹੜੇ ਨੇ ਨਾ, ਉਹਨਾਂ ਦੇ ਕੋਲ ਚਾਹੇ ਪੱਲੇ ਦਵਾਨੀ ਨਾ ਹੋਵੇ, ਪਰ ਜਿਹੜਾ ਇਤਿਹਾਸ ਵਿੱਚ ਉਹਨਾਂ ਦਾ ਸੁਨਹਿਰੀ ਅੱਖਰਾਂ 'ਚ ਨਾਂ ਆ ਨਾ ਜੀ, ਇਹਦਾ ਕੋਈ ਲੇਖਾ ਜੋਖਾ ਹੀ ਨਹੀਂ। ਤੋਂ ਜਿਹੜੇ ਇਹ ਅਹੁਦੇ ਸੱਤਾ ਦੀ ਭੁੱਖ, ਇਹੀ ਸਾਰੀ ਐਸ ਵਾਰੀ ਆਪਾਂ ਨੂੰ ਆ ਜਿਹੜੀ ਭਾਈ ਗਿਆਨੀ ਆਪਣੇ ਹਰਪ੍ਰੀਤ ਸਿੰਘ ਵਾਲੀ ਧਿਰ ਵਾ, ਉਹਦੇ ਵਿੱਚ ਦੇਖਣ ਨੂੰ ਮਿਲ ਰਹੀ ਆ। ਇਹ ਵੀ ਉਸੇ ਰਾਹ ਤੇ ਹੀ ਨੇ। ਐਵੇਂ ਆਪਾਂ ਧੋਖੇ 'ਚ ਰਹੀਏ, ਇਹ ਬਿਲਕੁਲ ਜਿਵੇਂ ਕਹਿੰਦੇ ਆ ਵੀ ਸੇਮ ਥਿੰਗ ਆ। ਤੋਂ ਇਸ ਮਾਹੌਲ ਦੇ ਵਿੱਚ ਜੇਕਰ ਕੋਈ ਸਾਨੂੰ ਬੇਵਕੂਫ ਬਣਾ ਰਿਹਾ, ਮੌਕੇ ਸਿਰ ਚੌਂਕੀਦਾਰ ਦਾ ਕੰਮ ਆ ਹੋਕਾ ਦੇਣਾ। ਉਹ ਜੇਕਰ ਇਹਨਾਂ ਦੇ ਏਜੰਡੇ ਉਹੀ ਨੇ ਜਿਨ੍ਹਾਂ ਕਰਕੇ ਪੰਥ ਨੇ ਬਾਦਲਕਿਆਂ ਨੂੰ ਰੱਦ ਕੀਤਾ, ਤਾਂ ਸਾਨੂੰ ਪਤਾ ਹੋਣਾ ਚਾਹੀਦਾ। ਜੇਕਰ ਇਹਨਾਂ ਦੀ ਸੋਚ ਅਤੇ ਵਰਕਿੰਗ ਸਟਾਈਲ ਸੇਮ ਆ, ਜਿਹਦੀ ਕਰਕੇ ਆਪਾਂ ਬਾਦਲਕਿਆਂ ਤੋਂ ਦੁਖੀ ਹਾਂ, ਫਿਰ ਇਹ ਜਿਹੜੇ ਵਿਕਾਸ ਪੁੱਛਦੇ ਆ ਤਾਂ ਫਿਰ ਬਾਦਲ ਹੋਣੀ ਵੀ ਕਰੀ ਜਾਂਦੇ ਆ ਜੇ ਇਹਨਾਂ ਨੇ ਵੀ ਉਹੀ ਕੁਝ ਕਰਨਾ। ਅੱਜ ਉੱਥੇ ਜਿੰਨੀਆਂ ਤਕਰੀਰਾਂ ਹੋਈਆਂ ਨੇ, ਉਹਨਾਂ ਵਿੱਚ ਕੁਝ ਲੱਭਿਆ ਨਹੀਂ। ਪਿਛਲੇ ਕਈ ਦਿਨ ਤੋਂ ਇਹ ਰੌਲਾ ਪੈ ਰਿਹਾ ਹੈਗਾ ਕਿ ਨਵੀਂ ਧਿਰ ਕੋਈ ਏਜੰਡਾ ਲੈ ਕੇ ਆਊ। ਹਾਂ, ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਨੁਕਤੇ ਉਠਾਏ ਨੇ, ਜਿਹੜੀਆਂ ਗੱਲਾਂ ਉਹਨਾਂ ਨੇ ਖੜੀਆਂ ਕੀਤੀਆਂ ਨੇ, ਜਾਂ ਹੋਰ ਕਈ ਆਗੂਆਂ ਨੇ ਕੀਤੀਆਂ, ਉਹ ਸਾਡੇ ਪੰਥ ਦਾ ਮਸਲਾ ਹੈ। ਵਾਕਿਆ ਹੀ ਸਾਡੀ ਕੌਮ ਦੀ ਪੀੜ ਹੈ, ਪਰ ਉਹ ਗੱਲਾਂ ਕਰਨ ਨੂੰ ਤਾਂ ਅਸੀਂ ਬਥੇਰੇ ਹਾਂ ਜੀ। ਤੁਸੀਂ ਇੰਨਾ ਇਕੱਠ ਕਰਕੇ, ਇੰਨਾ ਉੱਥੇ ਪੈਸਾ ਖਰਚ ਕੇ ਜੇ ਆ ਦੱਸਣਾ, ਤਾਂ ਉਹ ਤਾਂ ਅਸੀਂ ਇੱਥੇ ਆ ਲਾ ਕੇ ਇੱਕ ਮੋਬਾਈਲ, ਉਹਦੇ ਰਾਹੀਂ ਰੋਜ਼ ਗੱਲਾਂ ਇਹੀ ਕਰਦੇ ਹਾਂ। ਸਾਨੂੰ ਤਾਂ ਉਹ ਚੀਜ਼ ਦੱਸੋ ਕਿ ਤੁਸੀਂ ਇਹਨਾਂ ਮਸਲਿਆਂ ਦੇ ਲਈ ਕੀ ਐਲਾਨ ਕਰਦੇ ਹੋ, ਕੀ ਵਾਅਦੇ ਕਰਦੇ ਹੋ। ਤੇ ਇਹੋ ਜਿਹੇ ਮੌਕੇ ਸਾਨੂੰ ਇਹ ਚੇਤਾ ਜ਼ਰੂਰ ਰਹਿੰਦਾ ਹੈ ਕਿ 1996-97 ਦੇ ਵਿੱਚ ਸਾਡੇ ਨਾਲ ਪਹਿਲਾਂ ਠੱਗੀ ਵੱਜ ਚੁੱਕੀ ਹੈ। ਪਰ ਇਹਦੇ ਬਾਵਜੂਦ ਜਿਨ੍ਹਾਂ ਲੋਕਾਂ ਦਾ ਭਾਰਤੀ ਦਾਇਰੇ 'ਚ ਵਿਚਰਨ ਦਾ ਸੁਭਾਅ ਬਣਿਆ ਹੋਇਆ, ਜਿਨ੍ਹਾਂ ਨੂੰ ਅਜੇ ਖਾਲਿਸਤਾਨ ਵਾਲੇ ਮੈਂ ਤਾਂ ਬੜਾ ਸਪਸ਼ਟ ਹਾਂ, ਜਿਹੜੇ ਸਿੱਖ ਖਾਲਿਸਤਾਨ ਨਹੀਂ ਕਹਿਣਾ ਚਾਹੁੰਦੇ, ਨਾ ਤਾਂ ਅਸੀਂ ਲਾਲਚ ਦਿੰਨੇ ਆ, ਨਾ ਅਸੀਂ ਕਿਸੇ ਨੂੰ ਦਬਕਾਉਂਦੇ ਆ ਵੀ ਖਾਲਿਸਤਾਨ ਜੇ ਨਾ ਕਹੇ, ਅਸੀਂ ਕੁਝ ਕਹਿਣਾ ਹੀ ਨਹੀਂ। ਸਾਨੂੰ ਵੈਸੇ ਹੀ ਪਤਾ ਇੰਡੀਆ ਨੇ ਛੱਤਰ ਫੇਰ ਫੇਰ ਕੇ ਤੁਹਾਨੂੰ ਖਾਲਿਸਤਾਨ ਦੇ ਰਾਹ ਤੋਰਨ। ਆ ਜਿਨ੍ਹਾਂ ਨੂੰ ਵਹਿਮ ਆ ਨਾ ਕਿ ਯਾਰ ਇਹ ਜੇਕਰ ਖਾਲਿਸਤਾਨੀ ਟਿਕ ਜਾਣ ਤਾਂ ਅਸੀਂ ਇੰਡੀਆ ਨਾਲ, ਹਿੰਦੂ ਨਾਲ ਬੜੇ ਸੌਖੇ ਰਹਿ ਸਕਦੇ ਹਾਂ, ਇਹ ਵਹਿਮ ਅਗਲਿਆਂ ਨੇ 4 ਦਿਨਾਂ 'ਚ ਕੱਢ ਦੇਣਾ। ਕਹਿੰਦੇ ਕਹਾਉਂਦੇ ਪੁਲਿਸ ਅਫਸਰ ਜਦੋਂ ਗੱਲ ਕਰਦੇ ਆ, ਉਹ ਇਹ ਗੱਲ ਮੰਨਦੇ ਆ ਕਿ ਜਿੰਨਾ ਟਾਈਮ ਆ ਰੜਕ ਬੜਕ ਵਾਲੇ ਖਾਲਸੇ ਹੈਗੇ ਆ, ਉਹਨਾਂ ਟਾਈਮ ਹੀ ਸੁੱਖ ਸ਼ਾਂਤੀ ਆ। ਤੇ ਜਿੱਦਣ ਇਹ ਵਿੱਚੋਂ ਨਿਕਲ ਗਿਆ ਵਰਗ ਅਣਖ ਵਾਲਾ, ਫਿਰ ਦੇਖਿਓ। ਸੋ ਜਿਹੜਾ ਉਹਨਾਂ ਨੂੰ ਡਰ ਵਾ, ਜਿਨ੍ਹਾਂ ਸਿੰਘਾਂ ਨੇ 1984 ਤੋਂ ਬਾਅਦ ਸਿਰਾਂ ਤੇ ਖੱਫੜ ਬੰਨ ਕੇ ਕਦੇ ਇੰਦਰਾ ਗੱਡੀ ਚਾੜਤੀ, ਕਦੇ ਬਿਆੰਤਾ ਗੱਡੀ ਚਾੜਤਾ, ਕਦੇ ਵੈਦਿਆ ਰਗੜਤਾ, ਕਦੇ ਫਲਾਨਾ ਰਗੜਤਾ। ਸੋ ਜਿਹੜਾ ਇਹ ਰਗੜਾ ਲਾਉਣ ਵਾਲਾ ਖਾਲਸਾ ਨਾ, ਇਹਦੀ ਜਿਹੜੀ ਸ਼ਾਨ ਆ, ਇਹਦੀ ਜਿਹੜੀ ਤਾਕਤ ਆ, ਇਹਦੇ ਤੋਂ ਡਰ ਲੱਗਦਾ ਉਹਨਾਂ ਨੂੰ। ਤੇ ਜਿਹੜੇ ਤੁਸੀਂ ਸਮਝਦੇ ਹੋ ਵੀ ਅਸੀਂ ਬੜੇ ਸਿਆਸੀ ਤੌਰ ਤੇ ਮਾਹਿਰ ਆ, ਉਹ ਤੁਹਾਨੂੰ ਕੱਖ ਨਹੀਂ ਜੇ ਸਮਝਦੇ।
ਉਹਨਾਂ ਨੇ ਤੁਹਾਡੀ ਔਕਾਤ ਦੇਖੀ ਹੋਈ ਆ ਵੀ ਇਹਨਾਂ ਨੂੰ ਕੀ ਆ MLA MP ਦੀ ਜਾਂ ਕਿਸੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਾਂ ਕਿਤੇ ਹੋਰ ਇਹਨਾਂ ਨੂੰ ਮਾੜੀ ਜੀ ਗੱਲ ਦੇ ਦਿਓ ਚਾਵਲ ਜਾਂਦੇ। ਸੋ ਜਿਹੜੀ ਗੱਲ ਪਿਛਲੇ ਦਿਨਾਂ ਤੋਂ ਬਾਦਲ ਦਲ ਰੌਲਾ ਪਾ ਰਿਹਾ ਕਿ ਅਮਿਤ ਸ਼ਾਹ ਮਿਲਿਆ ਸੀ ਜੀ ਜਥੇਦਾਰ ਹਰਪ੍ਰੀਤ ਸਿੰਘ ਨੂੰ, ਉਹ ਵੈਸੇ ਤਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਕੋਈ ਵੀ ਮਿਲ ਸਕਦਾ। ਉਦੋਂ ਨਹੀਂ ਸੀ ਤਕਲੀਫ ਹੋਈ ਬਾਦਲ ਕਿਆਂ ਨੂੰ, ਅੱਜ ਹੈਗੀ। ਅੱਜ ਕਿਉਂਕਿ ਸ਼ਰੀਕ ਬਣ ਗਏ। ਅੱਜ ਉਹਦਾ ਸਪਸ਼ਟੀਕਰਨ ਉੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਰਹੇ ਸੀ ਕਿ ਜੀ ਮੈਂ ਉਹਨਾਂ ਨਾਲ ਕੌਮ ਦੇ ਪੰਥ ਦੇ ਮਸਲਿਆਂ ਬਾਰੇ ਡਿਸਕਸ਼ਨ ਕੀਤੀ ਸੀ ਵੀ ਉਹਨਾਂ ਤੇ ਮਲਮ ਲੱਗਣੀ ਚਾਹੀਦੀ ਆ, ਸਾਡੇ ਦੁੱਖ ਨੇ। ਤਾਂ ਕਹਿੰਦਾ ਅਮਿਤ ਸ਼ਾਹ ਨੇ ਜਵਾਬ ਦਿੱਤਾ ਵੀ ਜਿਨ੍ਹਾਂ ਨੇ ਸਾਡੇ ਨਾਲ ਹੁਣ ਤੱਕ ਗੱਲ ਕੀਤੀ ਆ ਬਾਦਲ ਪਰਿਵਾਰ ਨੇ, ਉਹਨਾਂ ਨੇ ਕਦੇ ਮਲਮ ਮੰਗੀ ਹੋਈ ਨਹੀਂ। ਉਹਨਾਂ ਨੇ ਤਾਂ ਜੋ ਕੁਝ ਮੰਗਿਆ ਉਹ ਉਹਨਾਂ ਨੂੰ ਅਸੀਂ ਦਿੱਤਾ। ਮੰਗਿਆ ਕੀ? ਆ ਜੀ ਸਾਡੀ ਨੂੰਹ ਰਾਣੀ ਨੂੰ ਵਜ਼ੀਰ ਬਣਾ ਦਿਓ, ਆ ਜੀ ਸਾਡੇ ਮੁੰਡੇ ਨੂੰ ਸੁਖਵੀਰ ਨੂੰ ਵਜ਼ੀਰ ਬਣਾ ਦਿਓ, ਉਹ ਅਗਲਿਆਂ ਨੇ ਦੇ ਦਿੱਤਾ। ਸੋ ਸੱਚੀ ਗੱਲ ਇਹ ਹੈ ਕਿ ਵੈਸੇ ਤਾਂ ਅਗਲਿਆਂ ਦਾ ਦਿਮਾਗ ਪਹਿਲਾਂ ਹੀ ਸਾਡੇ ਖਿਲਾਫ ਆ, ਤੇ ਜਿਹੜੇ ਆਪਾਂ ਚੌਧਰੀ ਬਣਾਉਂਦੇ ਆ ਮੂਹਰੇ, ਇਹ ਕੀ ਕਰਦੇ ਆ? ਇਹ ਕਹਿੰਦੇ ਆ ਤੁਹਾਨੂੰ ਸਿੱਖਾਂ ਦੇ ਜਜ਼ਬਾਤਾਂ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ, ਅਸੀਂ ਆਪੇ ਛੱਤਰ ਫੇਰ ਕੇ ਉਹਨਾਂ ਨੂੰ ਠੀਕ ਕਰਾਂਗੇ, ਸਾਡੇ ਤੇ ਕਿਰਪਾ ਕਰੇ। ਇਹੀ ਬਿਮਾਰੀ ਬਰਨਾਲੇ ਨੂੰ ਸੀ। ਉਹਨਾਂ ਨੇ ਜਦੋਂ ਆਖਿਆ ਕਿ ਪੰਜਾਬ 'ਚ ਜੀ ਲਹਿਰ ਉੱਠਣ ਲੱਗੀ ਆ, ਉਹ ਕਹਿੰਦੇ ਉਹ ਸਾਡੀ ਜ਼ਿੰਮੇਵਾਰੀ, ਤੁਸੀਂ ਬਸ ਸਾਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਨਾ ਉਠਾਇਓ। ਤੁਹਾਡੇ ਸਾਹਮਣੇ ਹੈ ਕਿ ਉਧਰੋਂ ਰਾਜੀਵ, ਰੇ ਤੇ ਰਬੈਰੋ, ਥੱਲੇ ਬਲਵੰਤ, ਬਰਨਾਲਾ, ਬਾਦਲ, ਇਹਨਾਂ ਸਾਰਿਆਂ ਨੇ ਰਲ ਕੇ ਪੰਜਾਬ ਦੀ ਧਰਤੀ ਉੱਤੇ ਅੰਨੀ ਦੇ ਥੇ ਸਿੱਖਾਂ ਦੇ ਉੱਤੇ ਜ਼ੁਲਮ ਕੀਤਾ। 1984 ਤੋਂ ਲੈ ਕੇ 1985 ਦੇ ਦਸੰਬਰ ਤੱਕ ਗਿਣਤੀ ਕਰਕੇ ਦੇਖ ਲਓ ਕਿੰਨੇ ਕੁ ਪਿੰਡਾਂ ਦੇ ਵਿੱਚੋਂ ਸਿੰਘ ਭਗੌੜੇ ਸੀ। ਪਰ 1985 ਦੇ ਐਂਡ ਤੋਂ 86 ਜਦੋਂ ਸਰਕਾਰ 86, 87, 88 ਜਿੰਨਾ ਟਾਈਮ ਸਰਕਾਰ ਰਹੀ ਹੈ, ਰਬੈਰੋ ਨੇ ਉਹ ਛੱਤਰ ਫੇਰਿਆ ਬੁਲਟ ਫਾਰ ਬੁਲਟ, ਬਈ ਹਰੇਕ ਪਿੰਡ ਦੇ ਵਿੱਚੋਂ ਘੱਟੋ ਘੱਟ 50 ਕੁ ਮੁੰਡਿਆਂ ਨੂੰ ਭਗੌੜੇ ਹੋਣ ਲਈ ਮਜਬੂਰ ਕਰ। ਇਸ ਤਰੀਕੇ ਨਾਲ ਹਥਿਆਰਬੰਦ ਸੰਘਰਸ਼ ਨੂੰ ਬਲ ਮਿਲਿਆ। ਉਹ ਬਾਅਦ ਵਿੱਚ ਉਹਦਾ 50 ਨੂੰ ਪਿੰਡਾਂ ਦਿਆਂ ਨੂੰ ਕਾਬੂ ਕਰ ਲਈ, ਹੋਰ 50 ਕੁੱਟੇ। ਅਖੀਰ ਪੰਜਾਬ ਦੇ ਵਿੱਚ ਕੋਈ ਵਿਰਲਾ ਹੀ ਬਚਿਆ ਜਿਹਨੂੰ ਕਿਸੇ ਨਾ ਕਿਸੇ ਬਹਾਨੇ ਛਤਰ ਨਾ ਫਿਰਿਆ ਹੋਵੇ। ਉਹ ਪੰਜਾਬ ਦੇ ਵਿੱਚ ਜ਼ੁਲਮ ਦੀ ਜਿਹੜੀ ਆ ਵੀ ਅਸੀਂ ਜ਼ੁਲਮ ਕਰਾਂਗੇ, ਇਹਦੀ ਕੀਮਤ ਕੀ ਸੀ? ਬਰਨਾਲੇ ਹੋਣਾ ਕੋਲੇ ਸਾਨੂੰ ਕੁਰਸੀ ਚਾਹੀਦੀ। ਇਹੀ ਕੁਰਸੀ ਬਾਅਦ ਚ ਬਾਦਲ ਹੋਣਾ ਨੇ ਲੈ ਲਈ ਬਈ ਜੀ ਅਸੀਂ ਸਿੱਖਾਂ ਦੇ ਕਿਸੇ ਮਸਲੇ ਦੀ ਗੱਲ ਨਹੀਂ ਕਰਾਂਗੇ। ਵਾਕਿਆ ਹੀ ਨਹੀਂ ਕੀਤੀ। ਕਦੇ ਸੁਣਿਆ ਪਿਛਲੇ 30-35 ਸਾਲਾਂ ਚ ਉਹਨਾਂ ਨੇ ਕਿਸੇ ਕੌਮ ਦੇ ਮਸਲੇ ਦੀ ਗੱਲ ਕੀਤੀ ਹੋਵੇ? ਇੱਕ ਵਾਰੀ ਡਾਕਟਰ ਮਨਮੋਹਨ ਸਿੰਘ ਨੇ ਵੀ ਇਹੋ ਜਿਹੀ ਗੱਲ ਕੀਤੀ ਸੀ, ਇੰਦਰ ਕੁਮਾਰ ਗੁਜਰਾਲ ਨੇ ਵੀ ਇਹੋ ਜਿਹੀ ਗੱਲ ਕੀਤੀ ਸੀ ਕਿ ਜਦੋਂ ਵੀ ਬਾਦਲ ਪਰਿਵਾਰ ਸਾਡੇ ਕੋਲ ਆਉਂਦਾ, ਇਹ ਕਦੇ ਪੰਜਾਬ ਦੇ ਜਾਂ ਪੰਥ ਲਈ ਮੰਗਣ ਨਹੀਂ ਕਦੇ ਆਉਂਦੇ। ਇਹ ਜਦੋਂ ਵੀ ਆਉਂਦੇ ਨੇ ਇਹ ਆਪਦੇ ਨਿੱਜ ਲਈ ਆਉਂਦੇ ਆ ਤੇ ਅਸੀਂ ਦੇ ਦਿੰਨੇ। ਸੋ ਜਦੋਂ ਅਸੀਂ ਇਹ ਮੰਨੀ ਬੈਠੇ ਆ ਵੀ ਇਹ ਸਾਨੂੰ ਤਾਰਨਗੇ ਤੇ ਉਹਨਾਂ ਨੇ ਧੋਖਾ ਦਿੱਤਾ, ਉਹਨਾਂ ਵਿੱਚੋਂ ਹੀ ਉਹਨਾਂ ਵਰਗੀ ਹੋਈ ਸੋਚ ਵਾਲੇ ਬੰਦੇ ਨਵਾਂ ਅਕਾਲੀ ਦਲ ਬਣਾ ਕੇ ਆ ਗਏ। ਹੁਣ ਇਹਨਾਂ ਨੇ ਪਹਿਲਾਂ ਜਿੱਦਣ ਬਰਗਾੜੀ ਵਾਪਰਿਆ, ਜਿੱਦਣ ਬਹਿਬਲ ਵਾਪਰਿਆ, ਉਦੋਂ ਤਾਂ ਇਹ ਨਾਲ ਰਹੇ। ਹੁਣ ਉਹ ਕਹਿੰਦੇ ਅਸੀਂ ਵੱਖਰੇ ਆ। ਅਸੀਂ ਵੀ ਸਾਰਿਆਂ ਨੇ ਮੰਨਿਆ, ਪਰ ਅੱਜ ਜਿਹੜਾ ਇਹਨਾਂ ਨੇ ਲੌਂਗੋਵਾਲ ਦਾ ਦਿਹਾੜਾ ਮਨਾ ਕੇ ਦਿਖਾਤਾ ਵੀ ਅਸੀਂ ਤਾਂ ਉਹਨਾਂ ਵਰਗੇ ਹੀ ਆ। ਹੁਣ ਇਹ ਤੋਂ ਕਹਿਣਾ ਪਊਗਾ ਕਿ ਮਾਮਲਾ ਗੜਬੜ। ਜਦੋਂ ਕੋਈ ਬੰਦਾ ਖੂਹ 'ਚ ਡਿੱਗਣ ਲੱਗੇ ਉਦੋਂ ਰੌਲਾ ਪਾਉਣਾ ਚਾਹੀਦਾ ਵੀ ਭਾਈ ਬਚੋ, ਪੂਰੇ ਖੂਹ ਆ। ਜਿਵੇਂ ਭਾਈ ਬਲਾਕਾ ਸਿੰਘ ਨੇ ਜਾ ਕੇ ਰੌਲਾ ਪਾਤਾ ਸੀ ਕਿ ਦਰਬਾਰ ਸਾਹਿਬ 'ਚ ਮੱਸਾ ਰੰਗੜ ਬੈਠਾ। ਸੋ ਜਿਨ੍ਹਾਂ ਨੂੰ ਤਕਲੀਫ ਹੁੰਦੀ ਆ ਪਈ ਹੋਵੇ, ਪਰ ਸੱਚੀ ਗੱਲ ਇਹ ਆ ਕਿ ਪੰਥ ਲਈ, ਖਾਲਿਸਤਾਨ ਦੀ ਤਾਂ ਗੱਲ ਬੜੀ ਦੂਰ ਆ, ਪੰਥ ਲਈ ਨਵੇਂ ਅਕਾਲੀ ਦਲ ਤੋਂ ਵੀ ਕੋਈ ਆਸ ਨਹੀਂ। ਸੋ ਇਸ ਮਾਹੌਲ ਦੇ ਵਿੱਚ ਇਹ ਜਿਹੜੇ ਲੀਡਰ ਨੇ, ਇਹਨਾਂ ਦੀ ਕੱਲੀ ਤੇ ਕੱਲੀ ਕੋਈ ਗੱਲ ਚੱਕ ਕੇ ਸ਼ੋਭਾ ਯਾਤਰਾ ਕਰਨ ਤੋਂ ਬਚਣਾ ਚਾਹੀਦਾ। ਖਰਾਬ ਤੋਂ ਖਰਾਬ ਘੜੀ ਵੀ ਕਈ ਵਾਰ ਆਪਾਂ ਨੂੰ ਲੱਗਦਾ ਵੀ ਸਹੀ ਟਾਈਮ ਦੇ ਰਹੀ ਹੈ। ਇਹਨਾਂ ਲੀਡਰਾਂ ਦੀ ਇੱਕ ਅੱਧੀ ਗੱਲ ਚੰਗੀ ਲੱਭ ਕੇ ਐਵੇਂ ਗੋਗੇ ਗਾਈ ਜਾਣੇ ਕਿ ਜੀ ਫਲਾਨਾ ਬੜਾ ਠੀਕ ਆ,
ਨਹੀਂ ਭਾਈ, ਇਹ ਲੀਡਰਸ਼ਿਪ ਦਿੱਲੀ ਦੇ ਮੂਹਰੇ ਪੰਥ ਲਈ, ਪੰਜਾਬ ਲਈ ਨਹੀਂ ਲੜ ਸਕਦੀ, ਨਹੀਂ ਅੜ ਸਕਦੀ। ਇੱਥੇ ਤਾਂ ਉਹ ਚਾਹੀਦਾ ਜਿਹੜਾ ਬਿਲਕੁਲ ਸੱਤਾ ਨੂੰ ਪਿਆਰ ਨਾ ਕਰਦਾ ਹੋਵੇ, ਜਿਹਨੂੰ ਇਹ ਨਾ ਹੋਵੇ ਮੇਰੇ ਮੁੰਡੇ ਕੁੜੀ ਨੂੰ ਕੁਝ ਬਣਾ ਦੋ। ਸੋ ਅੱਜ ਦੇ ਇਸ ਮਾਹੌਲ ਦੇ ਵਿੱਚ ਬਹੁਤ ਹੀ ਜ਼ਿਆਦਾ ਦਿਲ ਦੁਖੀ ਹੈ ਕਿ ਭਾਈ ਅਮਰੀਕ ਸਿੰਘ ਜੀ, ਉਹਨਾਂ ਦੀ ਬੇਟੀ ਦੇ ਪੋਸਟਰ ਲੌਂਗੋਵਾਲ ਦੀ ਬਰਸੀ ਦੇ ਵਾਲੇ ਜਿਹੜਾ ਛਾਪਿਆ ਇਹਨਾਂ ਨੇ, ਉਹਦੇ ਉੱਤੇ ਲੱਗੇ ਹੋਏ ਸੀ। ਤੇ ਅੱਜ ਇਹ ਗੱਲ ਬੜੀ ਮਨ ਨੂੰ ਦੁੱਖ ਦੇਣ ਵਾਲੀ ਸੀਗੀ। ਜਿਹਨੇ ਵੀ ਸੋਸ਼ਲ ਮੀਡੀਆ ਤੇ ਇਹ ਪੋਸਟਰ ਦੇਖਿਆ, ਧਾਹਾਂ ਹੀ ਮਾਰੀਆਂ ਕਿ ਇਹ ਕੀ ਹੋ ਰਿਹਾ। ਇੱਕ ਪਾਸੇ ਬੱਬਰ ਖਾਲਸਾ ਜਥੇਬੰਦੀ ਵੱਲੋਂ ਅੱਜ ਫੇਰ ਭਾਈ ਮਹਿਲ ਸਿੰਘ ਬੱਬਰ ਦੇ ਪੁੱਤਰ ਵੱਲੋਂ ਵੀ ਇਹ ਗੱਲ ਆਈ ਕਿ ਭਾਈ ਅਨੋਖ ਸਿੰਘ ਬੱਬਰ ਨੂੰ ਭੇਜਿਆ ਸੀ। ਭਾਈ ਸੁਖਦੇਵ ਸਿੰਘ ਬੱਬਰ ਦਾ ਸੁਨੇਹਾ ਭਾਈ ਅਨੋਖ ਸਿੰਘ ਬੱਬਰ ਜਦੋਂ ਲੌਂਗੋਵਾਲ ਕੋਲੇ ਲੈ ਕੇ ਗਏ ਤੇ ਕਿਹਾ ਉਹਨੂੰ ਕਿ ਭਾਈ ਜਿਹੜਾ ਕੋਈ ਸਮਝੌਤਾ ਨਾ ਕਰਿਓ, ਤਾਂ ਉਹ ਕਹਿੰਦਾ ਨਹੀਂ ਜੀ ਅਸੀਂ ਕੋਈ ਇਹੋ ਜਿਹੀ ਗੱਲ ਨਹੀਂ ਕਰਦੇ। ਪਰ ਬਾਅਦ ਵਿੱਚ ਜਦੋਂ ਜਵਾਬ ਉਹਨੇ ਥੋੜਾ ਜਿਹਾ ਭਾਈ ਅਨੋਖ ਸਿੰਘ ਬੱਬਰ ਸ਼੍ਰੋਮਣੀ ਕਮੇਟੀ ਦੇ ਵਿੱਚ ਇੰਸਪੈਕਟਰ ਦੀ ਪੋਸਟ ਤੇ ਸੀ। ਕਈ ਵਾਰ ਆਪਣੇ ਸ਼੍ਰੋਮਣੀ ਕਮੇਟੀ ਦਾ ਸਕੱਤਰ ਰਿਟਾਇਰ ਹੋਇਆ ਨਾ ਦਲਮੇਘ ਸਿੰਘ ਨੇ ਕਈ ਵਾਰ ਇਹ ਗੱਲ ਮੇਰੇ ਨਾਲ ਕਰਨੀ ਕਿ ਘਮਾਣ, ਜਦੋਂ ਮੈਂ ਜੁਆਇਨ ਕੀਤਾ ਨਾ ਸ਼੍ਰੋਮਣੀ ਕਮੇਟੀ, ਉਸੇ ਦਿਨ ਮੇਰੇ ਨਾਲ ਇੰਸਪੈਕਟਰ ਦੀ ਪੋਸਟ ਉੱਤੇ ਜੁਆਇਨ ਕੀਤਾ ਸੀਗਾ ਭਾਈ ਅਨੋਖ ਸਿੰਘ ਨੇ। ਬਾਅਦ ਵਿੱਚ ਉਹ ਬੱਬਰ ਖਾਲਸਾ ਚਲੇ ਗਏ। ਤੋਂ ਭਾਈ ਅਨੋਖ ਸਿੰਘ ਕਿਉਂਕਿ ਇੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੋਣ ਦੇ ਨਾਤੇ ਕਾਫੀ ਸਰਗਰਮ ਰਹੇ ਸੀ, ਇਸ ਕਰਕੇ ਉਹਨਾਂ ਨੇ ਲੌਂਗੋਵਾਲ ਨੂੰ ਜਦੋਂ ਇਹ ਗੱਲ ਕਹੀ ਕਿ ਭਾਈ ਅਸੀਂ ਤੁਹਾਡਾ ਜਵਾਬ ਲੈ ਕੇ ਜਾਣਾ, ਉਹ ਕਹਿੰਦਾ ਜੀ ਅਸੀਂ ਬਾਕੀ ਲੀਡਰਾਂ ਨਾਲ ਸਲਾਹ ਕਰਕੇ ਅਖਬਾਰਾਂ 'ਚ ਤੁਹਾਡੇ ਸਾਹਮਣੇ ਬਿਆਨ ਆ ਜਾਊਗਾ। ਤੇ ਭਾਈ ਅਨੋਖ ਸਿੰਘ ਬੱਬਰ ਨੇ ਕਿਹਾ ਸੀਗਾ ਕਿ ਚਲੋ ਠੀਕ ਆ, ਅਸੀਂ ਤਾਂ ਤੁਹਾਡਾ ਜਿਹੜਾ ਫੈਸਲਾ ਉਹ ਅਖਬਾਰਾਂ 'ਚ ਪੜ੍ਹ ਲਾਂਗੇ, ਪਰ ਜਿਹੜਾ ਤੁਸੀਂ ਜੇ ਫੈਸਲਾ ਗਲਤ ਕੀਤਾ ਫਿਰ ਤੁਸੀਂ ਅਖਬਾਰ ਪੜ੍ਹਨ ਜੋਗੇ ਵੀ ਨਹੀਂ ਰਹਿਣਾ। ਸੋ ਲੌਂਗੋਵਾਲ ਨੂੰ ਪੂਰੀ ਤਰ੍ਹਾਂ ਪਤਾ ਸੀ ਜਦੋਂ ਉਹ ਸਮਝੌਤਾ ਕਰਨ ਗਿਆ ਵੀ ਕੌਮ ਮੈਨੂੰ ਛੱਡੂਗੀ ਨਹੀਂ, ਪਰ ਉਹਨੇ ਭੋਰਾ ਪ੍ਰਵਾਹ ਨਹੀਂ ਕੀਤੀ ਕਿ ਕੌਮ ਕਿੱਥੇ ਖੜੀ ਆ। ਤੇ ਉਹਨੇ ਜਿਹੜੀ ਟੌੜਾ ਸਾਹਿਬ ਵਾਲੀ ਗੱਲ ਆ, ਮੈਨੂੰ ਪੰਜੋਲੀ ਨੇ ਵੀ ਕਿਹਾ ਇੱਕ ਵਾਰ, ਹੋਰ ਵੀ ਕਈ ਗੁਰਦਰਸ਼ਨ ਬਾਈਆ, ਮੈਂ ਇਹਨਾਂ ਸਾਰਿਆਂ ਤੋਂ ਇਤਿਹਾਸ ਦੇ ਤੌਰ ਦੇ ਉੱਤੇ ਮੈਂ ਜਾਣਕਾਰੀ ਲੈਣਾ ਚਾਹੁੰਦਾ ਰਹਿਣਾ। ਇਹ ਗੱਲ ਵਾਕਿਆ ਹੀ ਆਖੀ ਟੌੜਾ ਸਾਹਿਬ ਨੇ ਬਈ ਲੌਂਗੋਵਾਲ ਸਾਹਿਬ, ਜੇ ਆਪਾਂ ਲੜਨ ਜੋਗੇ ਨਹੀਂ ਹੈਗੇ, ਜੇ ਆਪਾਂ ਦਿੱਲੀ ਦੇ ਮੂਹਰੇ ਅੜਨ ਜੋਗੇ ਨਹੀਂ ਹੈਗੇ, ਕੋਈ ਗੱਲ ਨਹੀਂ, ਆਪਾਂ ਨਾ ਪਈਏ ਚੱਕਰ 'ਚ, ਆਪਾਂ ਕਾਹਨੂੰ ਇਸ ਗੱਲ 'ਚੋਂ ਆਪਾਂ ਨਾ ਇਹ ਗੱਲ ਨੂੰ ਕਰੀਏ ਖਤਮ। ਕੌਮ ਆਪੇ ਲੜ ਲੂ, ਅਗਲੀਆਂ ਪੀੜ੍ਹੀਆਂ ਆਪੇ ਲੜ ਲੈਣਗੀਆਂ, ਆਪਾਂ ਸਮਝਾਤੇ ਤੋਂ ਧਾਰਾ ਲੈਣੀ ਹੈ। ਤੋ ਜਥੇਦਾਰ ਟੌੜਾ ਨੇ ਵੀ ਲੌਂਗੋਵਾਲ ਨੂੰ ਰੋਕਿਆ, ਬੱਬਰਾਂ ਨੇ ਰੋਕਿਆ, ਜਥੇਦਾਰ ਤਲਵੰਡੀ ਤੇ ਹੋਰ ਸਾਰੇ ਆਗੂ ਰੋਕਦੇ ਰਹੇ, ਪਰ ਉਹਨੂੰ ਬੁਖਾਰ ਹੀ ਇੰਨਾ ਚੜਿਆ ਸੀ, ਕਹਿੰਦਾ ਜੀ ਹਮ ਤੋਂ ਸਮਝੌਤਾ ਕਰਾਂਗੇ, ਬਰਨਾਲੇ ਨੂੰ ਮੁੱਖ ਮੰਤਰੀ ਬਣਾਵਾਂਗੇ। ਹੁਣ ਵੀ ਉਹੋ ਜਿਹੀਆਂ ਜਿਹੜੀਆਂ ਪੇਸ਼ਕਸ਼ਾਂ ਨੇ ਉਹ ਕੀਤੀਆਂ ਜਾ ਸਕਦੀਆਂ ਨੇ, ਜਿਹੜੇ ਆ ਤੁਰੇ ਫਿਰਦੇ ਆ ਲੀਡਰ, ਚਾਹੇ ਉਹ ਬਾਦਲ ਵਾਲੇ ਆ ਚਾਹੇ ਵਿਰੋਧੀ ਨੇ। ਸੋ ਜਿਹੜੀ ਸੱਚਾਈ ਆ, ਹਕੀਕਤ ਆ, ਉਹਨੂੰ ਮੰਨੀਏ ਕਿ ਜਿਹੜੇ ਇਸ ਮੌਕੇ ਸਾਨੂੰ ਨਵੇਂ ਆਗੂ ਇਹ ਵੀ ਦੋ ਬੇੜੀਆਂ 'ਚ ਅਸਵਾਰੀ ਕਰਨ ਨੂੰ ਫਿਰਦੇ ਆ, ਬਈ ਪੰਥ ਨੂੰ ਵੀ ਖੁਸ਼ ਰੱਖ ਲਈਏ ਤੇ ਸਰਕਾਰ ਨੂੰ ਵੀ ਖੁਸ਼ ਰੱਖ ਲਈਏ। ਏਜੰਸੀਆਂ ਤਾਂ ਚਾਹੁੰਦੀਆਂ ਨੇ ਬਈ ਸਿੱਖਾਂ ਨੂੰ ਕਾਬੂ ਰੱਖਣ ਵਾਲੀ ਕੋਈ ਧਿਰ, ਸਿੱਖਾਂ ਨੂੰ ਕੰਟਰੋਲ ਕਰਨ ਵਾਲੀ ਕੋਈ ਧਿਰ ਪੈਦਾ ਹੋ ਜੇ। ਉਸ ਤਰੀਕੇ ਨਾਲ ਇਹ ਜਿਹੜੀ ਨਵੀਂ ਧਿਰ ਵਾ, ਜਿਵੇਂ ਕਹਿੰਦੇ ਆ ਕੰਫਰਟ ਜ਼ੋਨ, ਇਹੋ ਜਿਹਾ ਜ਼ੋਨ ਸਿੱਖਾਂ ਨੂੰ ਪੈਦਾ ਕਰਨ ਦੇ ਲਈ ਇਹ ਧਿਰ ਪੈਦਾ ਕੀਤੀ ਜਾ ਰਹੀ ਆ। ਆਪਣਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਨੂੰ ਹਕੀਕਤ ਦਾ ਗਿਆਨ ਹੋਵੇ। ਜੇਕਰ ਕਿਸੇ ਨੂੰ ਫੇਰ ਵੀ ਨਵੇਂ ਦਲ ਵਿੱਚ ਕੋਈ ਆਸ ਦਿਖਦੀ ਆ, ਜ਼ਰੂਰ ਸਪੋਰਟ ਕਰੋ, ਪਰ ਇਹ ਕਹਿ ਕੇ ਵੀ ਇਹ ਪੰਥ ਦਾ ਭਲਾ ਕਰਨਗੇ, ਇਹ ਬਾਦਲ ਵਰਗੇ ਨਹੀਂ ਹੈਗੇ, ਇਹ ਤਾਂ ਖਾਲਿਸਤਾਨ ਦੀ ਗੱਲ ਨੂੰ ਹੋਰ ਅੱਗੇ ਲੈ ਕੇ ਜਾਣਗੇ, ਇਹੋ ਜਿਹੇ ਝੂਠ, ਇਹੋ ਜਿਹੇ ਦਮ ਗੱਜੇ, ਇਹਨਾਂ ਤੋਂ ਅਵੋਇਡ ਕਰੀਏ। ਸੋ ਅੰਤ ਵਿੱਚ ਮੈਂ ਫੇਰ ਸਮੁੱਚੀ ਸਿੱਖ ਸੰਗਤ ਤੋਂ ਇਸ ਗੱਲ ਦੇ ਲਈ ਕਿ ਅੱਜ ਮੈਨੂੰ ਬੜਾ ਦੁੱਖ ਵਾ ਕਿ ਭਾਈ ਅਮਰੀਕ ਸਿੰਘ ਦੀ ਬੇਟੀ ਦੀ ਫੋਟੋ ਲੌਂਗੋਵਾਲ ਦੀ ਬਰਸੀ ਵਾਲੇ ਪੋਸਟਰਾਂ ਤੇ ਲੱਗੀ ਜਿਹੜੀ ਦੇਖੀ ਹੈ,
ਇਹ ਬਹੁਤ ਹੀ ਗਲਤ ਹੋਏ। ਸੋ ਜਿਹੜੇ ਇਹ ਨਵੇਂ ਅਕਾਲੀ ਦਲ ਦੇ ਪਹਿਲਵਾਨ ਨੇ, ਇਹਨਾਂ ਨੂੰ ਇਸ ਗੱਲ ਲਈ ਮਾਫੀ ਮੰਗਣੀ ਚਾਹੀਦੀ ਹੈ ਕੌਮ। ਦੂਜੀ ਗੱਲ, ਜੇ ਬੀਬੀ ਸਤਵੰਤ ਕੌਰ ਨੇ ਇਸ ਗੱਲ ਲਈ ਸਹਿਮਤੀ ਦਿੱਤੀ ਹੈ, ਇਹ ਵੀ ਗੱਲ ਕੋਈ ਵਧੀਆ ਨਹੀਂ। ਭਾਈ ਅਮਰੀਕ ਸਿੰਘ ਦੀ ਵਿਰਾਸਤ, ਸੰਤ ਭਿੰਡਰਾਂ ਵਾਲਿਆਂ ਦੀ ਵਿਰਾਸਤ, ਗੁਰੂ ਸਾਹਿਬਾਨ ਦੀ ਵਿਰਾਸਤ ਕੁਛ ਹੋਰ ਕਹਿੰਦੀ। ਆਪਾਂ ਉਧਰ ਖੜਦੇ ਚੰਗੇ ਲੱਗਦੇ, ਪਰ ਕਿਸੇ ਉੱਤੇ ਦਬਾਅ ਪਾ ਕੇ ਜਾਂ ਕਿਸੇ ਨੂੰ ਲਾਲਚ ਦੇ ਕੇ, ਇਹ ਤਾਂ ਜੀ ਸਿੱਧਾ ਸਿੱਧਾ ਪਰਚਾ। ਕਿਹਨੇ ਇਤਿਹਾਸ ਵਿੱਚ ਆਪਦਾ ਨਾਂ ਕਿੱਥੇ ਲਿਖਾਉਣਾ, ਉਹਦੀ ਆਪਦੀ ਮਰਜ਼ੀ ਆ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ, ਖਾਲਿਸਤਾਨ ਦਾ ਏਜੰਡਾ ਤੇ ਖਾਲਿਸਤਾਨ ਦਾ ਝੰਡਾ ਬੁਲੰਦ ਹੋਵੇ। ਇਹ ਔਕੜਾਂ, ਇਹ ਕਮਜ਼ੋਰੀਆਂ, ਇਹ ਔਗਣ, ਇਹ ਸਾਰਾ ਕੁਝ ਇੱਥੇ ਹੀ ਰਹਿ ਜਾਣਾ। ਇਤਿਹਾਸ ਨੇ ਨਿਰਣਾ ਕਰਨਾ ਕਿ ਕੌਣ ਕਿੱਧਰ ਖੜਿਆ ਸੀ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ